ਆ ਜਿਹੜੇ ਜਾਨਵਰ ਖੜੇ 1 2 3 4 5 6 ਤੇ ਆ 7 ਉਹ ਰਹਿਣ ਦੇ ਇੱਕ ਉਹ ਚਿੱਟਾ ਵਾਲਾ 8 ਅੱਜ ਉਹ ਵਿਕੇ ਉਹ ਵਿਕੇ ਹੋਏ ਆ ਅੱਛਾ 1 2 3 4 5 6 ਤੇ ਇੱਕ ਉਹ 7 ਉਹ ਤਿੰਨਾਂ ਤੋਂ ਇਲਾਵਾ ਆ 7 ਦਾ ਕੀ ਰੇਟ ਆ ਹਾਂਜੀ 45000 ਰੁਪਏ ਤੇ ਛੱਡਨੇ ਵੇਚਨੇ ਕਿੰਨੇ ਦੇ ਉਹ ਗੱਲ ਕਰ ਵੇਚਣ ਵਾਲੀ ਗੱਲ ਕਰ ਤੇਰਾ ਨੰਬਰ ਲਾਈਏ ਤੇਰੇ ਵਿਕ ਜਾਣ ਕਿ ਸਾਰੀ ਦਿਨ ਇੱਥੇ ਲੈ ਕੇ ਬੈਠਾ ਰਹਿਣਾ ਅੱਜ ਸਭ 35000 ਨੂੰ ਪੁੱਠਾ ਦੇ 35000 ਨੂੰ ਜੀ ਸ਼ੇਰਾ अस्सलामु अलैकुम वरहमतुल्लाहि बरकातुहू दोस्तों की हाल चाल है ਤੁਸੀਂ ਵੇਖ ਰਹੇ ਹੋ ਅਬਦੁੱਲਾ ਫਰੀਦ ਗੋਟ ਫਾਰਮ ਮੈਂ ਤੁਹਾਡਾ ਮੇਜ਼ਬਾਨ ਗੁਲਾਮ ਫਰੀਦ ਦੋਸਤੋ ਅੱਜ ਅਸੀਂ ਨਨਕਾਣਾ ਸਾਹਿਬ ਮੰਡੀ ਆਏ ਆ ਅੱਜ ਅਸੀਂ ਤੁਹਾਨੂੰ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਕੇ ਕੁਰਬਾਨੀ ਵਾਲੇ ਮਾਲ ਦਾ ਜ਼ਿਆਦਾ ਵਿਜ਼ਿਟ ਕਰਵਾਵਾਂਗੇ ਤੇ ਕੋਈ ਰਾਖੂ ਮਾਲ ਦਾ ਵੀ ਨਾਲ ਵਿਜ਼ਿਟ ਕਰਵਾਵਾਂਗੇ ਦੋਸਤੋ ਅੱਲਾਹ ਪਾਕ ਦੀ ਜ਼ਾਤ ਨੂੰ ਕਿਸੇ ਨੇ ਨਹੀਂ ਵੇਖਿਆ ਲੇਕਿਨ ਸਾਡਾ ਸਾਰਿਆਂ ਦਾ ਯਕੀਨ ਆ ਕਿ ਅੱਲਾ ਦੀ ਜ਼ਾਤ ਹੈ ਵਾ ਰੱਬ ਹੋਣੀ ਤੋਂ ਨਜ਼ਰ ਆਂਦਾ ਵਾ ਜਦੋਂ ਕੋਈ ਕੰਮ ਹੋ ਜਾਂਦਾ ਫਿਰ ਸਾਨੂੰ ਨਜ਼ਰ ਆਂਦਾ ਕਿ ਯਾਰ ਅੱਲਾਹ ਤਾਲਾ ਦੀ ਕੁਦਰਤ ਸਾਨੂੰ ਬੇਸ਼ੁਮਾਰ ਜਗ੍ਹਾ ਤੋਂ ਨਜ਼ਰ ਆਉਂਦੀ ਹੈ ਤੇ ਅਸੀਂ ਹਰ ਚੀਜ਼ ਦੇ ਵਿੱਚੋਂ ਉਹਦੀ ਕੁਦਰਤ ਵੇਖਦੇ ਹਾਂ ਤੇ ਸਾਨੂੰ ਪਤਾ ਲੱਗਦਾ ਕਿ ਰੱਬ ਹੈ ਵਾ ਤੇ ਅਲਹਮਦੁਲਿਲਾ ਸਾਡਾ ਸਾਰਿਆਂ ਦਾ ਯਕੀਨ ਆ ਕਿ ਅੱਲਾ ਦੀ ਜ਼ਾਤ ਹੈ ਵਾ ਉਹਦੇ ਤੋਂ ਬਗੈਰ ਪੱਤਾ ਵੀ ਨਹੀਂ ਹਿਲ ਸਕਦਾ ਹੈਗਾ ਇੱਕ ਚਿੜੀ ਪਰ ਨਹੀਂ ਮਾਰ ਸਕਦੀ ਉਹਦੇ ਤੋਂ ਬਗੈਰ ਅੱਲਾਹ ਪਾਕ ਦੀ ਜ਼ਾਤ ਸਾਨੂੰ ਮੁਖਤਲਿਫ ਤਰੀਕਿਆਂ ਨਾਲ ਅਗਰ ਅਸੀਂ ਥੋੜਾ ਜਿਹਾ ਮੁਸ਼ਾਹਦਾ ਕਰੀਏ ਸਾਨੂੰ ਹਰ ਜਗ੍ਹਾ ਤੋਂ ਅੱਲਾਹ ਪਾਕ ਦੀ ਜ਼ਾਤ ਨਜ਼ਰ ਆਉਂਦੀ ਆ ਤੁਸੀਂ ਜ਼ਮੀਨ ਦੇ ਵਿੱਚ ਇੱਕ ਬੀਜ ਬੋਂਦੇ ਹੋ ਉਹਦੇ ਵਿੱਚੋਂ ਇੱਕ ਪੌਦਾ ਉਗ ਪੈਂਦਾ ਵਾ ਉਹਦੇ ਨਾਲ ਫਲ ਫਰੂਟ ਲੱਗ ਜਾਂਦਾ ਉਹ ਜਿਹੜੇ ਵੀ ਚੀਜ਼ ਆ ਤੁਸੀਂ ਬੀਜ ਲਾਉਂਦੇ ਹੋ ਉਹਦਾ ਦਰਖਤ ਬਣ ਜਾਂਦਾ ਉਹਦਾ ਉਹ ਪੌਦਾ ਬਣ ਜਾਂਦਾ ਉਹ ਗੰਦਮ ਆ ਉਹ ਕੋਈ ਹੋਰ ਚੀਜ਼ ਆ ਉਹ ਅੱਲਾਹ ਤਾਲਾ ਦੀ ਜ਼ਾਤ ਜ਼ਮੀਨ ਦੇ ਵਿੱਚੋਂ ਫਲ ਦਿੰਦੀ ਆ ਉਹ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਕੌਣ ਆ ਇਹਨੂੰ ਉਗਾਉਣ ਵਾਲਾ ਇਸ ਤਰ੍ਹਾਂ ਉਹ ਸਾਡੇ ਫਿਰ ਦੇਹ 'ਚ ਫੌਰਨ ਖਿਆਲ ਆਉਂਦਾ ਕਿ ਯਾਰ ਅੱਲਾਹ ਪਾਕ ਦੀ ਜ਼ਾਤ ਹੈ ਵਾ ਅੱਲਾਹ ਪਾਕ ਦੀ ਜ਼ਾਤ ਤੇ ਸਾਰਿਆਂ ਦਾ ਯਕੀਨ ਆ ਈਮਾਨ ਆ ਅੱਲਾਹ ਤਾਲਾ ਸਾਡਾ ਸਾਰਿਆਂ ਦਾ ਈਮਾਨ ਯਕੀਨ ਇਦਾਂ ਹੀ ਸਲਾਮਤ ਰੱਖੇ ਤੇ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਸਿਹਤ ਔਰ ਤੰਦਰੁਸਤੀ ਦਾ ਅਤਾ ਫਰਮਾਵੇ ਤੇ ਦੇਖਣ ਵਾਲਿਆਂ ਨੂੰ ਵੀ ਤੇ ਵੀਡੀਓ ਬਣਾਉਣ ਵਾਲਿਆਂ ਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਅਤਾ ਫਰਮਾਵੇ ਦੋਸਤੋ ਮੈਂ ਤੁਹਾਡੇ ਨਾਲ ਹੁਣ ਗੁਫ਼ਤਗੂ ਕਰ ਰਿਹਾ ਵਾਂ ਮੈਂ ਬੋਲ ਰਿਹਾ ਵਾਂ ਮੇਰੇ ਹੱਥ ਪੈਰ ਮੇਰੇ ਬੁੱਲ ਮੇਰੀ ਜ਼ਬਾਨ ਮੇਰੀਆਂ ਚੀਜ਼ਾਂ ਹਿੱਲ ਰਹੀਆਂ ਇਹ ਅੱਲਾਹ ਪਾਕ ਦੇ ਹੁਕਮ ਨਾਲ ਸਾਰਾ ਕੁਝ ਹੋ ਰਿਹਾ ਵਾ ਮੈਂ ਆਪਣੀ ਮਰਜ਼ੀ ਨਾਲ ਕੋਈ ਆਪਣਾ ਅੰਗ ਕੋਈ ਆਪਣਾ ਜਿਸਮ ਦਾ ਚੀਜ਼ ਨਹੀਂ ਹਿਲਾ ਸਕਦਾ ਇਹ ਅੱਲਾਹ ਪਾਕ ਦੀ ਕੁਦਰਤ ਦੇ ਨਾਲ ਸਾਰਾ ਕੁਝ ਹੋ ਰਿਹਾ ਅੱਲਾਹ ਪਾਕ ਦਾ ਇੱਕ ਨਿਜ਼ਾਮ ਆ ਉਸ ਨਿਜ਼ਾਮ ਦੇ ਅਸੀਂ ਮੁਹਤਾਜ ਆ ਅਸੀਂ ਸਾਨੂੰ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ ਵਾ ਸਾਨੂੰ ਉਹਦੇ ਮੁਤਾਬਕ ਹੀ ਜ਼ਿੰਦਗੀ ਅਸੀਂ ਉਹਦੇ ਤੋਂ ਹਟ ਕੇ ਕੁਝ ਨਹੀਂ ਕਰ ਸਕਦੇ ਅਸੀਂ ਬੇਕਾਰ ਆ ਉਸ ਤੋਂ ਬਗੈਰ ਅੱਲਾਹ ਤਾਲਾ ਦੇ ਨਿਜ਼ਾਮ ਤੋਂ ਬਗੈਰ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਸਿਹਤ ਔਰ ਤੰਦਰੁਸਤੀ ਵਾਲੀ ਜ਼ਿੰਦਗੀ ਅਤਾ ਫਰਮਾਵੇ ਤੇ ਨਮਾਜ਼ ਰੋਜ਼ੇ ਦੀ ਤੌਫੀਕ ਅਤਾ ਫਰਮਾਵੇ ਦੋਸਤੋ ਸਿਆਣਿਆਂ ਦੀ ਇੱਕ ਕਹਾਵਤ ਆ ਕਿ ਹਿੰਮਤ ਮਰਦਾਂ ਮਦਦ ਖੁਦਾ ਇਹ ਮਿਸਾਲ ਮੈਂ ਉਹਨਾਂ ਨੌਜਵਾਨਾਂ ਵਾਸਤੇ ਯਾਦ ਦਹਾਨੀ ਕਰਾਣੀ ਚਾਹੁੰਦਾ ਉਹਨਾਂ ਨੌਜਵਾਨਾਂ ਨੂੰ ਜਿਹੜੇ ਬੇਰੋਜ਼ਗਾਰ ਨੇ ਵਿਚਾਰੇ ਜਿਨ੍ਹਾਂ ਦਾ ਕੋਈ ਰੋਜ਼ਗਾਰ ਨਹੀਂ ਜਿਹੜੇ ਕੋਈ ਰੋਜ਼ਗਾਰ ਕਰਨਾ ਚਾਹੁੰਦੇ ਕੋਈ ਕਾਰੋਬਾਰ ਕਰਨਾ ਚਾਹੁੰਦੇ ਕੋਈ ਕੰਮ ਕਰਨਾ ਚਾਹੁੰਦੇ ਆ ਇਹ ਤੁਹਾਨੂੰ ਮੈਂ ਕੋਈ ਹੱਡ ਬੀਤੀ ਇੱਕ ਛੋਟੀ ਜਿਹੀ ਸੁਣਾਉਣ ਲੱਗਾ ਵਾਂ ਗੱਲ ਦੋਸਤੋ ਹਿੰਮਤ ਮਰਦਾਂ ਮਦਦ ਖੁਦਾ ਦਾ ਛੋਟਾ ਜਿਹਾ ਮਫਹੂਮ ਸਾਰੇ ਹੀ ਜਾਣਦੇ ਨੇ ਕਿ ਬੰਦਾ ਹਿੰਮਤ ਕਰੇ ਤੇ ਅੱਲਾਹ ਪਾਕ ਦੀ ਮਦਦ ਸ਼ਾਮਲ ਹੋ ਜਾਂਦੀ ਹੈ ਤੇ ਅੱਲਾਹ ਤਾਲਾ ਦੀ ਜ਼ਾਤ ਉਹਦੇ 'ਚ ਕਾਮਯਾਬੀ ਅਤਾ ਫਰਮਾ ਦਿੰਦੀ ਹੈ ਇਹ ਸਾਰੇ ਦੋਸਤ ਜਾਣਦੇ ਨੇ ਇਹਦਾ ਮਤਲਬ ਦੋਸਤੋ ਮੈਂ ਅੱਜ ਤੋਂ ਕੋਈ 4 ਮਹੀਨੇ ਪਹਿਲੇ ਗਾਲਬਨ 21 ਜੁਲਾਈ ਮੇਰਾ ਖਿਆਲ 21 ਜੁਲਾਈ ਹਾਂ 21 ਜੁਲਾਈ ਵਾਲੇ ਦਿਨ ਅਸੀਂ ਇਹ ਚੈਨਲ ਸ਼ੁਰੂ ਕੀਤਾ ਹੈ ਵਾਲਾ ਉਹ ਦੋਸਤੋ ਇਹ ਛੋਟੀ ਜਿਹੀ ਕਹਾਣੀ ਤੁਹਾਨੂੰ ਸੁਣਾਉਣ ਦਾ ਮਕਸਦ ਪਤਾ ਕੀ ਆ ਕਿ ਮੋਟੀਵੇਸ਼ਨ ਪੈਦਾ ਕਰਨਾ ਜਿਹੜੇ ਲੋਕ ਮਾਯੂਸ ਨੇ ਜਿਹੜੇ ਲੋਕ ਕਹਿੰਦੇ ਕਿ ਯਾਰ ਅਸੀਂ ਕੀ ਕਰੀਏ ਸਾਨੂੰ ਤੇ ਕੰਮ ਹੀ ਕੋਈ ਨਹੀਂ ਲੱਭਦਾ ਇਹ ਉਹਨਾਂ ਵਾਸਤੇ ਮੈਂ ਥੋੜੀ ਜਿਹੀ ਇੱਕ ਮਿਸਾਲ ਐਗਜ਼ਾਮਪਲ ਆਪਣੀ ਲਾਈਫ ਦੀ ਦੇਣ ਲੱਗਾ ਨਾ ਕਿ ਕਿਸੇ ਦੀ ਬੜੀਆਂ ਸਾਰੀਆਂ ਮਿਸਾਲਾਂ ਨੇ ਇਨਸ਼ਾਅੱਲਾ ਤਾਲਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਹੋਰ ਵੀ ਦੱਸਾਂਗਾ ਆਪਣੀਆਂ ਆਪ ਬੀਤੀਆਂ ਸਾਰੀਆਂ ਸੁਣਾਵਾਂਗਾ ਫਿਰ ਲੋਕਾਂ ਦੇ ਇੰਟਰਵਿਊ ਕਰਾਂਗੇ ਪਹਿਲੇ ਆਪਣੀਆਂ ਆਪ ਬੀਤੀਆਂ ਤੁਹਾਨੂੰ ਸੁਣਾਵਾਂਗੇ ਕਿ ਅਸੀਂ ਕੁਝ ਕੀਤਾ ਤੇ ਕਿਵੇਂ ਕਿੱਥੋਂ ਕਿੱਥੇ ਤੱਕ ਪਹੁੰਚੇ ਅਸੀਂ ਇਨਸ਼ਾਅੱਲਾ ਤਾਲਾ ਤੁਹਾਨੂੰ ਆਪਣੀ ਸਾਰੀ ਹਿਸਟਰੀ ਸੁਣਾਵਾਂਗੇ ਇਨਸ਼ਾਅੱਲਾ ਦੋਸਤੋ ਮੈਂ ਨਾ ਆਪਣੀ ਹਵੇਲੀ ਇੱਕ ਛੋਟੀ ਮੇਰੀ ਮੈਂ ਉੱਥੇ ਇੱਕ ਮੱਝ ਰੱਖੀ ਹੋਈ ਹੈ ਤੇ ਇਹ ਕੋਈ 2-4 ਆਪਣੀਆਂ ਜਾਨਵਰ ਹੋਰ ਛੋਟੇ ਰੱਖੇ ਹੋਏ ਨੇ ਸਿਰਫ ਆਪਣੇ ਸ਼ੌਕ ਦੀ ਖਾਤਰ ਜਾਂ ਆਪਣਾ ਇੱਕ ਦੁੱਧ ਪੀਣ ਦੀ ਖਾਤਰ ਬੇਸਿਕਲੀ ਅਸੀਂ ਕਾਰੋਬਾਰੀ ਬੰਦੇ ਆ ਸਾਡਾ ਸਕੂਲ ਬੈਗ ਦਾ ਕਾਰੋਬਾਰ ਆ ਸਾਡੀ ਸਕੂਲ ਬੈਗ ਦੀ ਦੁਕਾਨ ਆ ਸ਼ਾਪ ਆ ਬਾਜ਼ਾਰ ਦੇ ਵਿੱਚ ਤੇ ਅੱਲਾ ਦਾ ਸ਼ੁਕਰ ਅਲਹਮਦੁਲਿਲਾ ਸਾਡਾ ਬੜਾ ਅੱਛਾ ਉੱਥੇ ਬਿਜ਼ਨਸ ਚੱਲਦਾ ਸ਼ੁਕਰ ਅੱਲਾ ਪਾਕ ਸਾਰਿਆਂ ਨੂੰ ਰੋਟੀ ਦੇਵੇ ਇਹ ਵੀ ਮੈਂ ਤੁਹਾਨੂੰ ਕਹਾਣੀ ਸੁਣਾਵਾਂਗਾ ਇਹ ਵੀ ਜ਼ੀਰੋ ਤੋਂ ਹੀਰੋ ਵਾਲੀ ਗੱਲ ਆ ਇਨਸ਼ਾਅੱਲਾ ਤਾਲਾ ਇਹ ਵੀ ਤੁਹਾਨੂੰ ਅਗਲੇ ਵਲੌਗ 'ਚ ਇਹ ਵੀ ਸੁਣਾਵਾਂਗੇ ਕਿ ਅੱਲਾ ਪਾਕ ਨੇ ਸਾਨੂੰ ਇਹ ਕਾਮਯਾਬੀਆਂ ਕਿਸ ਤਰ੍ਹਾਂ ਦਿੱਤੀਆਂ ਅੱਲਾ ਦਾ ਸ਼ੁਕਰ ਆ ਬੜੀ ਸੋਹਣੀ ਇੱਜ਼ਤ ਦੀ ਰੋਟੀ ਲੱਭ ਜਾਂਦੀ ਦੋਸਤੋ ਕਿੱਸਾ ਮੁਖਤਸਰ ਇਹ ਆ ਕਿ ਮੈਂ ਹਵੇਲੀ ਦੇ ਵਿੱਚ ਇੱਕ ਦਿਨ ਖੜਾ ਸੀਗਾ ਤੇ ਮੇਰੇ ਕੋਲ ਛੋਟੀਆਂ ਨਾ 3-4 ਮੇਮਣੀਆਂ ਸੀਗੀਆਂ ਦੇਸੀ ਬੀਤਲ ਫੈਸਲਾਬਾਦੀ ਬੀਤਲ ਸੀਗੀਆਂ ਮੈਂ ਨਾ ਐ ਵੀ ਮੋਬਾਈਲ ਚੁੱਕ ਕੇ ਤੇ ਉਹਨਾਂ ਦੀ ਵੀਡੀਓ ਬਣਾ ਦਿੱਤੀ ਵੀਡੀਓ ਬਣਾ ਕੇ ਨਾ ਫਿਰ ਮੇਰਾ ਦੇਨ ਬਣਿਆ ਯਾਰ ਇਹਨੂੰ ਮੈਂ ਨਾ
YouTube ਤੇ ਸੁੱਟ ਦਵਾਂ। ਮੈਂ YouTube ਤੇ ਉਹਨੂੰ ਵੀਡੀਓ ਨੂੰ ਅਪਲੋਡ ਕਰ ਦਿੱਤਾ। ਦੋਸਤੋ ਉਹਦੇ ਉੱਤੇ ਆਇਆ 1000 ਵਿਊ ਤਕਰੀਬਨ ਇੱਕ ਦਿਨ ਦੇ ਵਿੱਚ, ਜਾਂ 1.5 ਦਿਨ ਚ, ਜਾਂ 2 ਦਿਨ ਚ। ਮੇਰੀ ਨਾ ਦੋਸਤੋ ਇੱਕ ਹੌਸਲਾ ਅਫਜ਼ਾਈ ਹੋਈ, ਮੇਰੀ ਇੱਕ ਸੋਚ ਘੁੰਮੀ ਉੱਥੇ, ਏਦਾਂ ਮੇਰਾ ਦਿਮਾਗ ਘੁੰਮਿਆ ਕਿ ਯਾਰ ਇਹ ਅਗਰ ਆਪਾਂ ਜਾਨਵਰਾਂ ਦੀ ਵੀਡੀਓ ਬਣਾਈਏ, ਮੰਡੀਆਂ ਦੀ ਕਵਰੇਜ ਕਰੀਏ, ਤੇ ਲੋਕ ਬੜੇ ਸ਼ੌਕ ਨਾਲ ਵੇਖਣਗੇ। ਮੈਂ ਨਾ ਇਹ ਚਾਂਸ ਲਿਆ, ਮੈਂ ਇੱਕ ਚੈਨਲ ਬਣਾਇਆ, ਬਣਾ ਕੇ ਬਕਾਇਦਾ ਤੌਰ ਤੇ ਫਿਰ ਇੱਕ ਚੈਨਲ ਬਣਾਇਆ, ਬਣਾ ਕੇ ਤੇ ਫਿਰ ਮੈਂ ਮੰਡੀਆਂ ਦੀ ਕਵਰੇਜ ਕਰਨੀ ਸ਼ੁਰੂ ਕਰ ਦਿੱਤੀ। ਦੋਸਤੋ ਮੇਰਾ ਖਿਆਲ ਕਹਿੰਦਾ ਵਾ ਕਿ ਮੈਨੂੰ ਤਕਰੀਬਨ ਕੋਈ 4 ਮਹੀਨੇ ਦੇ ਕਰੀਬ ਅਰਸਾ ਹੋ ਚੱਲਾ ਹੁਣ। ਇਹ 21 ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦੋਸਤੋ 4 ਮਹੀਨੇ ਪੂਰੇ ਹੋ ਗਏ ਆ 21 ਨਵੰਬਰ ਨੂੰ ਮੈਨੂੰ। ਠੀਕ ਆ ਜੀ। ਹੁਣ 21 ਤੋਂ ਬਾਅਦ 5ਵਾਂ ਸ਼ੁਰੂ ਹੋ ਗਿਆ ਵਾ, 22 ਨਵੰਬਰ ਤੋਂ ਨਾ ਸਾਡਾ 5ਵਾਂ ਮਹੀਨਾ ਸ਼ੁਰੂ ਹੋ ਗਿਆ। ਤੇ ਦੋਸਤੋ ਤੁਸੀਂ ਇਹ ਕਹਿ ਸਕਦੇ ਸਾਨੂੰ 4 ਮਹੀਨੇ ਪੂਰੇ ਹੋਏ ਆ, ਤੇ ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਆ, ਸਾਡਾ ਚੈਨਲ ਮੋਨੋਟਾਈਜ਼ ਵੀ ਹੋ ਗਿਆ ਸਾਡਾ। ਅਲਹਮਦੁਲਿਲਾ ਕੋਈ ਹੋਰ ਮਹੀਨੇ ਨੂੰ ਨਹੀਂ ਤੇ 1.5 ਨੂੰ ਤੇ ਇਨਸ਼ਾਅੱਲਾ ਤਾਲਾ ਸਾਨੂੰ ਇਨਕਮ ਵੀ ਆਣੀ ਸ਼ੁਰੂ ਹੋ ਜਾਣੀ। ਇਹਦੇ ਤੋਂ ਚਲੋ ਥੋੜੀ ਆਵੇ ਜਾਂ ਜਿੰਨੀ ਵੀ ਆਵੇ। ਤੇ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਦਾ ਮਕਸਦ ਪਤਾ ਕੀ ਆ? ਇਨਸਾਨ ਹਿੰਮਤ ਨਾ ਹਾਰੇ, ਇਨਸਾਨ ਹੌਸਲਾ ਨਾ ਹਾਰੇ। ਦੋਸਤੋ ਅਸੀਂ ਹੁਣ ਵੀ ਸਰਦੀ ਦੇ ਵਿੱਚ ਮੋਟਰਸਾਈਕਲ ਤੇ ਮੈਂ ਜਾਂਦਾ, ਮੇਰੇ ਕੋਲ ਕੋਈ ਕਾਰ ਨਹੀਂ, ਨਾ ਮੈਂ ਕਦੀ ਫੜਾ ਮਾਰੀਆਂ, ਨਾ ਮੇਰੀ ਆਦਤ ਆ। ਮੈਂ ਮੋਟਰਸਾਈਕਲ ਤੇ ਜਾਂਦਾ ਵਾਂ ਸਿਰਫ ਤੁਹਾਡੀ ਮੁਹੱਬਤਾਂ ਦੀ ਖਾਤਰ। ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ, ਤੁਸੀਂ ਸਾਡਾ ਮੁਹੱਬਤ ਕਰਦੇ ਹੋ। ਅਸੀਂ ਦੋਸਤੋ ਮੋਟਰਸਾਈਕਲ ਤੇ ਜਾਈਦਾ ਵਾ, ਬੜੀ ਦੂਰ ਇਲਾਕੇ ਸਫ਼ਰ ਕਰੀਦਾ, ਇੰਨੀ ਸਰਦੀ ਦੇ ਵਿੱਚ ਵੀ ਜੈਕਟ ਪਾ ਕੇ, ਟੋਪੀ ਪਾ ਕੇ, ਹਰ ਚੀਜ਼ ਪਾ ਕੇ ਜਾਈਦਾ ਵਾ। ਸਿਰਫ ਕੀ ਆ, ਵੀਡੀਓ ਕਵਰੇਜ ਕਰਨ ਵਾਸਤੇ। ਇੱਕ ਸ਼ੌਕ ਆ, ਇੱਕ ਵਲਵਲਾ ਵਾ ਇੱਕ ਦਿਲ ਦੇ ਵਿੱਚ ਯਾਰ ਕਿ ਯਾਰ ਇਹ ਕੰਮ ਕਰਨਾ ਵਾ, ਲਾਜ਼ਮੀ ਕਰਨਾ ਵਾ। ਦੋਸਤੋ ਕੋਈ ਵੀ ਕਾਰੋਬਾਰ ਆ, ਕੋਈ ਵੀ ਕੰਮ ਆ, ਇਨਸਾਨ ਉਦੋਂ ਹੀ ਕਾਮਯਾਬ ਹੁੰਦਾ ਵਾ ਜਦੋਂ ਉਹਨੂੰ ਉਹਦਾ ਸ਼ੌਕ ਹੋਵੇ, ਜਾਂ ਉਹਦੀ ਕੋਈ ਮਜਬੂਰੀ ਹੋਵੇ, ਉਹਦੇ ਘਰ ਦਾ ਨਿਜ਼ਾਮ ਨਾ ਚੱਲਦਾ ਹੋਵੇ, ਉਹਦੇ ਘਰ ਦਾ ਖਰਚਾ ਨਾ ਚੱਲਦਾ ਹੋਵੇ, ਬਸ ਇਹ ਮਜਬੂਰੀ ਬੰਦੇ ਨੂੰ ਕੰਮ ਕਰਨੇ ਪੈ ਜਾਂਦੇ, ਉਹਦੇ 'ਚ ਵੀ ਬੰਦਾ ਕਾਮਯਾਬ ਹੋ ਜਾਂਦਾ। ਜਾਂ ਬੰਦਾ ਬੜਾ ਸ਼ੌਕੀਨ ਹੋਵੇ, ਫਿਰ ਬੰਦਾ ਉਹਦੇ 'ਚ ਵੀ ਕਾਮਯਾਬ ਹੋ ਜਾਂਦਾ। ਦੋਸਤੋ ਇਹ ਕੰਮ ਮੈਂ ਕੀਤਾ ਵਾ ਆਪਣੇ ਸ਼ੌਕ ਦੀ ਖਾਤਰ। ਅੱਲਾਹ ਪਾਕ ਨੇ ਸ਼ੌਕ ਦੇ ਵਿੱਚ ਹੀ ਸਾਨੂੰ, ਅੱਲਾਹ ਪਾਕ ਨੇ ਇੰਨੀ ਕਾਮਯਾਬੀ ਦਿੱਤੀ। ਸਾਨੂੰ ਬੜਾ ਸ਼ੌਕ ਆ ਕਿ ਅਸੀਂ ਯਾਰ ਮੰਡੀਆਂ ਦੀ ਕਵਰੇਜ ਕਰੀਏ, ਅਸੀਂ ਤੁਹਾਡੇ ਤੱਕ ਅੱਛੀਆਂ ਚੀਜ਼ਾਂ ਪਹੁੰਚਾਈਏ, ਅਸੀਂ ਅੱਛੀ ਜਾਨਵਰਾਂ ਦੀ ਵੀਡੀਓ ਪਹੁੰਚਾਈਏ ਤਾਂ ਕਿ ਤੁਸੀਂ ਵੇਖੋ। ਤੇ ਦੋਸਤੋ ਕੋਈ ਸ਼ੌਕ ਹੋਵੇ ਜਾਂ ਕੋਈ ਮਜਬੂਰੀ ਹੋਵੇ, ਫੇਰ ਹੀ ਇਨਸਾਨ ਉਹਦੇ ਵਿੱਚ ਕਾਮਯਾਬ ਹੁੰਦਾ ਵਾ। ਤੇ ਤੁਸੀਂ ਨਾ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਵੀ ਕੰਮ ਕਰਨਾ ਨਾ, ਹਰ ਇਨਸਾਨ ਕਾਮਯਾਬ ਹੋ ਸਕਦਾ, ਹਰ ਨੌਜਵਾਨ ਕਾਮਯਾਬ ਹੋ ਸਕਦਾ ਵਾ। ਉਹਦੇ ਵਾਸਤੇ ਮੈਂ ਨੌਜਵਾਨਾਂ ਨੂੰ ਇੱਕ ਛੋਟਾ ਜਿਹਾ ਮਸ਼ਵਰਾ ਦੇਣਾ ਚਾਹਾਂਗਾ। ਤੁਸੀਂ ਸਿਰਫ ਉਸ ਕੰਮ ਨੂੰ ਹੱਥ ਪਾਓ ਜਿਹਦੀ ਤੁਹਾਨੂੰ ਅੰਦਰੋਂ ਆਪਣੇ ਦਿਲ ਦੇ ਵਿੱਚੋਂ ਗਵਾਹੀ ਮਿਲਦੀ ਕਿ ਯਾਰ ਮੈਂ ਇਹ ਕੰਮ ਕਰ ਸਕਦਾ ਵਾਂ, ਜਿਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਅਬੂਰ ਹਾਸਲ ਆ, ਜਿਹਦੇ 'ਚ ਤੁਹਾਨੂੰ ਥੋੜੀ ਜਿਹੀ ਪ੍ਰੈਕਟਿਸ ਆ, ਜਿਹਦੇ 'ਚ ਤੁਹਾਨੂੰ ਥੋੜਾ ਜਿਹਾ ਤਜਰਬਾ ਆ। ਤੁਸੀਂ ਉਹਨੂੰ ਹੱਥ ਪਾਓ ਔਰ ਭਰਪੂਰ ਤਰੀਕੇ ਨਾਲ ਰਾਤ ਦਿਨ ਕਰਕੇ ਮਿਹਨਤ ਕਰੋ, ਤੇ ਅਲਹਮਦੁਲਿਲਾ ਮੇਰਾ ਅੱਲਾਹ ਦੀ ਜ਼ਾਤ ਤੇ ਪੂਰਾ ਯਕੀਨ ਆ। ਮੈਨੂੰ ਅੱਜ ਤੱਕ ਅੱਲਾਹ ਪਾਕ ਨੇ ਕਿਸੇ ਵੀ ਗੱਲ 'ਚੋਂ ਨਾਕਾਮ ਨਹੀਂ ਕੀਤਾ, ਤੇ ਅੱਲਾਹ ਦੀ ਜ਼ਾਤ ਤੁਹਾਨੂੰ ਵੀ ਇਦਾਂ ਹੀ ਕਰੇਗੀ। ਤੇ ਇਨਸ਼ਾਅੱਲਾ ਤਾਲਾ ਤੁਸੀਂ ਮਿਹਨਤ ਕਰਿਆ ਕਰੋ। ਅਸੀਂ ਵੀ ਮਿਹਨਤ ਕਰੀਦੀ ਹੈ, ਮਿਹਨਤ ਦੇ ਸਿਰ ਤੇ ਹੀ ਅਸੀਂ ਅੱਗੇ ਆਏ ਆ, ਤੇ ਅੱਲਾਹ ਪਾਕ ਦੀ ਰਹਿਮਤ ਦੇ ਸਿਰ ਤੇ ਅਸੀਂ ਅੱਗੇ ਆਏ ਆ। ਤੇ ਇਨਸ਼ਾਅੱਲਾ ਤਾਲਾ ਤੁਸੀਂ ਕੋਸ਼ਿਸ਼ ਕਰਿਆ ਕਰੋ। ਕੋਈ ਵੀ ਕੰਮ ਐਸਾ, ਕੋਈ ਬੱਕਰੀ ਰੱਖਣਾ ਚਾਹੁੰਦਾ ਵਾ, ਕੋਈ ਈਦ ਤੇ ਕੁਰਬਾਨੀ ਵਾਲੇ ਮਾਲ ਦਾ ਕੰਮ ਕਰਨਾ ਚਾਹੁੰਦਾ ਵਾ, ਕੋਈ ਹੋਰ ਕੰਮ ਕਰਨਾ ਚਾਹੁੰਦਾ ਵਾ, ਤੁਸੀਂ ਉਹਨੂੰ ਇੱਕ ਪੂਰੇ ਸੈਟਅਪ ਦੇ ਨਾਲ, ਪੂਰੇ ਤਰੀਕੇ ਦੇ ਨਾਲ ਕਰੋ, ਕਿ ਤਾਂ ਕਿ ਤੁਹਾਨੂੰ ਉਹਦੇ 'ਚ ਕੋਈ ਕੰਮ ਦੇ ਵਿੱਚ ਤੁਹਾਡੀ ਮਿਹਨਤ 'ਚ ਕੋਈ ਕਮੀ ਨਾ ਆਵੇ, ਕੋਈ ਸ਼ੱਕ ਨਾ ਹੋਵੇ, ਤੇ ਕਾਮਯਾਬੀ ਗਰੰਟੀ ਬਣ ਜਾਂਦੀ ਹੈ ਅੱਲਾਹ ਦੀ ਰਹਿਮਤ ਨਾਲ ਇਨਸ਼ਾਅੱਲਾ ਤਾਲਾ। ਦੋਸਤੋ ਗਰੀਬ ਹੋਣਾ ਕੋਈ ਜੁਰਮ ਨਹੀਂ, ਨਾ ਕੋਈ ਨਾਕਾਮੀ ਆ, ਤੇ ਅਮੀਰ ਹੋਣਾ ਕੋਈ ਕਾਮਯਾਬੀ ਨਹੀਂ, ਨਾ ਕੋਈ ਫਤਹ ਵਾ। ਇਹ ਅੱਲਾਹ ਤਾਲਾ ਦਾ ਨਿਜ਼ਾਮ ਆ ਦੋਸਤੋ। ਜਿਹਨੂੰ ਮਰਜ਼ੀ ਉਹ ਅੱਲਾਹ ਤਾਲਾ ਦੀ ਜ਼ਾਤ ਮਾਲ ਦੇ ਕੇ ਵੀ ਅਜ਼ਮਾਂਦੀ, ਅੱਲਾਹ ਤਾਲਾ ਦੀ ਜ਼ਾਤ ਮਾਲ ਖਿੱਚ ਕੇ ਵੀ ਅਜ਼ਮਾਂਦੀ, ਅੱਲਾਹ ਤਾਲਾ ਦੀ ਜ਼ਾਤ ਸਿਹਤ ਦੇ ਕੇ ਵੀ ਅਜ਼ਮਾਂਦੀ, ਅੱਲਾਹ ਤਾਲਾ ਦੀ ਜ਼ਾਤ ਬਿਮਾਰੀ ਦੇ ਕੇ ਵੀ ਅਜ਼ਮਾਂਦੀ। ਮੁਖਤਲਿਫ ਤਰੀਕਿਆਂ ਨੂੰ ਅੱਲਾਹ ਤਾਲਾ ਦੀ ਜ਼ਾਤ ਅਜ਼ਮਾਂਦੀ ਆ, ਤੇ ਹਰ ਹਾਲ ਦੇ ਵਿੱਚ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਿਆ ਕਰੋ। ਕਿਸੇ ਵੀ ਹਾਲਤ ਦੇ ਵਿੱਚ ਮਾਯੂਸ ਨਾ ਹੋਇਆ ਕਰੋ। ਦੋਸਤੋ ਜਿਹੜੇ ਦੋਸਤ ਕਾਰੋਬਾਰ ਕਰਨਾ ਚਾਹੁੰਦੇ ਨਾ ਬੱਕਰੀ ਦਾ ਸਾਰਾ ਸਾਲ, ਮੈਂ ਉਹਨਾਂ ਨੂੰ ਇਹ ਮਸ਼ਵਰਾ ਦਵਾਂਗਾ ਕਿ ਉਹ ਅੱਗੇ ਵੀ ਮੈਂ ਇੱਕ ਦਫਾ ਮਸ਼ਵਰਾ ਦਿੱਤਾ ਸੀ, ਮੈਂ ਹੁਣ ਫੇਰ ਥੋੜਾ ਯਾਦ ਹਾਨੀ ਤੁਹਾਨੂੰ ਕਰਵਾ ਦਵਾਂ। ਤੁਸੀਂ ਬਿਹਤਰੀਨ ਤਰੀਕਾ ਕਾਰੋਬਾਰ ਦਾ, ਇਸ ਕਾਰੋਬਾਰ ਦਾ ਬਿਹਤਰੀਨ ਸਾਰਾ ਸਾਲ ਜਿਹੜਾ ਤੁਸੀਂ ਕੰਮ ਕਰਨਾ, ਈਦ ਤੇ ਚਲੋ ਈਦ ਦਾ ਮਾਲ ਆ, ਹੁਣ ਲਵੋਗੇ ਤੁਸੀਂ ਵੇਚੋਗੇ, ਠੀਕ ਹੋ ਗਿਆ। ਲੇਕਿਨ ਇਸ ਤੋਂ ਬਾਅਦ ਵੀ ਤੁਸੀਂ ਸਾਰਾ ਸਾਲ ਅਗਰ ਬੱਕਰੀ ਦਾ ਕੰਮ ਕਰਨਾ ਚਾਹੁੰਦੇ ਹੋ ਨਾ, ਉਹਦਾ ਬਿਹਤਰੀਨ ਤਰੀਕਾ ਇਹ ਆ, ਇੱਕ ਬਰੀਡਰ ਲਵੋ। ਤੁਸੀਂ ਟੈਡੀ ਬੱਕਰੀ ਤੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਦੇਸੀ ਤੇ, ਤੁਸੀਂ ਬੀਟਲ ਤੇ ਕੰਮ ਕਰਨਾ, ਜਿਹੜੀ ਵੀ ਨਸਲ ਤੇ ਕੰਮ ਕਰਨਾ ਚਾਹੁੰਦੇ ਹੋ, ਉਹਦਾ ਇੱਕ ਬਰੀਡਰ ਲਿਆ ਕੇ ਘਰ ਰੱਖੋ। ਫਿਰ ਤੁਸੀਂ ਉਹਦੇ ਮੁਤਲਕਾ ਜਿਹੜੀਆਂ ਵੀ ਬੱਕਰੀਆਂ, ਫੰਡਰਾਂ, ਕੋਈ ਤੋਕੜਾਂ, ਕੋਈ ਪੱਠਾਂ ਜਵਾਨ, ਉਹ ਲਿਆ ਕੇ ਤੁਸੀਂ ਵਿੱਚ ਛੱਡਦੇ ਜਾਓਗੇ। ਉਹ ਕਰਾਸ ਹੁੰਦੀਆਂ ਜਾਣਗੀਆਂ, ਉਹ
ਮਤਲਬ 5 ਮਹੀਨੇ ਬਾਅਦ ਤੁਹਾਡੀ ਉਹ ਪੈਦਾਵਾਰ ਤਿਆਰ ਹੋ ਜਾਏਗੀ। ਫਸਲ ਵਾਲਾ ਹਿਸਾਬ ਹੀ ਬਣ ਜਾਂਦਾ, ਉਹ ਤੁਹਾਡੀ 5 ਮਹੀਨੇ ਬਾਅਦ ਪੈਦਾਵਾਰ ਤਿਆਰ ਹੋ ਜਾਏਗੀ। ਤੁਹਾਡਾ ਜਿਹੜਾ ਜਾਨਵਰ ਤਿਆਰ ਹੋਇਆ ਤੁਸੀਂ ਲਿਜਾਓ ਮੰਡੀ ਲਿਜਾ ਕੇ ਵੇਚੋ, ਆਪਣਾ ਜੇਬ ਖਰਚ ਆਪਣਾ ਨਿਜ਼ਾਮ ਸਿੱਧਾ ਕਰੋ, ਜੋ ਵੀ ਉਹਦੇ ਵਿੱਚੋਂ ਖਾਣਾ ਪੀਣਾ ਖਾਓ ਪੀਓ। ਬਾਕੀ ਇੱਕ ਉਹਦੇ ਵਿੱਚੋਂ ਅੱਧੇ ਪੈਸਿਆਂ ਦਾ ਹੋਰ ਜਾਨਵਰ ਲਿਆ ਕੇ ਵਿੱਚ ਸੁੱਟ ਦਿਓ। ਅਗਰ ਵਧਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਗੁੰਜਾਇਸ਼ ਹੈਗੀ ਹੈ, ਤੇ ਸਾਰੇ ਪੈਸੇ ਵਿੱਚ ਪਾ ਕੇ ਹੋਰ ਜਾਨਵਰ ਜ਼ਿਆਦਾ ਲੈ ਆਓ। ਹੋਰ ਜਾਨਵਰ ਹੌਲੀ ਹੌਲੀ 1-2 ਜਾਨਵਰ ਤੋਂ ਸ਼ੁਰੂ ਕਰੋਗੇ, ਇਨਸ਼ਾਅੱਲਾ ਤਾਲਾ ਜ਼ਿਆਦਾ ਕਾਮਯਾਬੀ ਮਿਲੇਗੀ। ਦੋਸਤੋ ਕਾਫੀ ਸਾਰੀਆਂ ਗੱਲਾਂ ਹੋ ਗਈਆਂ, ਤੇ ਇੱਕ ਸਿਰਫ ਹੋਰ ਆਖਰ ਤੇ ਯਾਦ ਹਾਨੀ ਦੋਸਤਾਂ ਨੂੰ ਕਰਵਾਉਣੀ ਚਾਹੁੰਦਾ ਵਾਂ ਕਿ ਜਿਹੜਾ ਵੀ ਕੰਮ ਕਰਨਾ ਚਾਹੁੰਦੇ ਹੋ, ਕੋਈ ਵੀ ਕਾਰੋਬਾਰ ਕਰਨਾ ਚਾਹੁੰਦੇ ਹੋ, ਉਹਦੇ ਵਿੱਚ ਸ਼ਾਰਟਕਟ ਨੂੰ ਅਹਿਮੀਅਤ ਨਹੀਂ ਦੇਣੀ। ਅਕਸਰ ਦੋਸਤ ਕਹਿੰਦੇ ਯਾਰ ਸ਼ਾਰਟਕਟ ਕੰਮ ਕਰਕੇ ਨਾ ਇਦਾਂ ਨਹੀਂ ਇਦਾਂ ਕਰ ਲਈ, ਇਦਾਂ ਨਹੀਂ। ਸ਼ਾਰਟਕਟ ਹਮੇਸ਼ਾ ਨੁਕਸਾਨਦੇਹ ਹੁੰਦਾ ਵਾ। ਸ਼ਾਰਟਕਟ ਨਹੀਂ ਕਰਨਾ, ਪ੍ਰੋਪਰ ਤਰੀਕੇ ਨਾਲ ਇੱਕ ਮਿਹਨਤ ਕਰਕੇ ਫੇਰ ਕੰਮ ਕਰਨਾ। ਕਾਮਯਾਬੀ ਤੁਹਾਡੀ ਸਾਰੀ ਜ਼ਿੰਦਗੀ ਵਾਸਤੇ, ਤੁਹਾਡੀ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ। ਤੇ ਦੋਸਤੋ ਕਾਫੀ ਗੱਲਾਂ ਹੋ ਗਈਆਂ, ਆਓ ਚੱਲੀਏ ਮੰਡੀ। ਹੁਣ ਤੁਹਾਨੂੰ ਇਨਸ਼ਾਅੱਲਾ ਤਾਲਾ ਮਾਲ ਦਾ ਵਿਜ਼ਿਟ ਕਰਵਾਈਏ। ਜਿਹੜੇ ਦੋਸਤਾਂ ਨੂੰ ਸਾਡੀ ਮਿਹਨਤ, ਸਾਡਾ ਕੰਮ ਚੰਗਾ ਲੱਗਦਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ। ਵੀਡੀਓ ਪੂਰੀ ਦੇਖਿਓ, ਅੱਜ ਤੁਹਾਨੂੰ ਬੜਾ ਮਜ਼ਾ ਆਏਗਾ। ਤੇ ਇੱਕ ਉਂਗਲੀ ਚੈਨਲ ਸਬਸਕ੍ਰਾਈਬ ਕਰਨ ਤੇ ਵੀ ਦਬਾ ਦਿਓ, ਤੇ ਲਾਈਕ ਤੇ ਵੀ ਦਬਾ ਦਿਓ। ਅੱਜ ਸਾਡਾ 1000 ਲਾਈਕ ਦਾ ਟਾਰਗੇਟ ਆ, ਤੇ 200 ਕਮੈਂਟ ਦਾ ਸਾਡਾ ਟਾਰਗੇਟ ਆ। ਜਦੋਂ ਸਾਡੇ ਪੂਰੇ ਹੋਣੇ ਸ਼ੁਰੂ ਹੋ ਗਏ, ਸਾਡੀ ਵੀਡੀਓ ਤੇ ਆਣੇ ਸ਼ੁਰੂ ਹੋ ਗਏ, ਅਸੀਂ ਇਨਸ਼ਾਅੱਲਾ ਤਾਲਾ ਮਜ਼ੀਦ ਆਪਣੀ ਵੀਡੀਓ ਦਾ ਦਾਇਰਾ ਵਸੀ ਕਰ ਦੇਣਾ। ਤੁਹਾਨੂੰ ਦੱਸਿਆ ਸੀ ਕਿ ਥਾਈਵਾਲ, ਚਿਸ਼ਤੀਆਂ, ਹਾਸਲਪੁਰ, ਬਹਾਵਲ ਨਗਰ, ਹਰੂਨਾਬਾਦ, ਅਸੀਂ ਇਹ ਚੱਕ ਮਦਰਸਾ, ਸਾਰੀਆਂ ਮੰਡੀਆਂ ਕਵਰ ਕਰਾਂਗੇ। ਸਾਡਾ ਜਦੋਂ 1000 ਵਿਊ ਦੇ ਕਰੀਬ, 1000 ਲਾਈਕ ਦੇ ਕਰੀਬ ਸਾਡਾ ਟਾਰਗੇਟ ਪੂਰਾ ਹੋਣਾ ਸ਼ੁਰੂ ਹੋ ਗਿਆ, ਤੇ ਕਮੈਂਟ 200 ਆਣੇ ਸ਼ੁਰੂ ਹੋ ਗਏ, ਤੇ ਇਨਸ਼ਾਅੱਲਾ ਤਾਲਾ ਅਸੀਂ ਤੁਹਾਡੇ ਵਾਸਤੇ ਉੱਥੇ ਵੀ ਜਾਵਾਂਗੇ। ਤੇ ਆਓ ਚੱਲੀਏ ਮੰਡੀ ਦਾ ਵਿਜ਼ਿਟ ਕਰੀਏ। ਦੋਸਤੋ ਅਸੀਂ ਤੁਹਾਨੂੰ ਆ ਮੰਡੀ ਦਾ ਵਿਊ ਚੈੱਕ ਕਰਵਾ ਰਹੇ ਆ। ਇਹ ਤੁਸੀਂ ਆ ਦੇਖ ਰਹੇ ਹੋ, ਆ ਹੈਗਾ ਨਨਕਾਣਾ ਬੁੱਚੇ ਕੀ ਰੋਡ। ਇਹ ਨਜ਼ਰ ਮਾਰੋ ਜ਼ਰਾ, ਇਧਰ ਮਾਰ ਦੇ ਕੈਮਰਾ। ਇਹ ਦੋਸਤੋ ਨਨਕਾਣਾ ਬੁੱਚੇ ਕੀ ਰੋਡ ਹੈਗਾ ਜੇ, ਠੀਕ ਹੋ ਗਿਆ ਜੀ। ਇਧਰਲੇ ਪਾਸੇ ਹੈਗਾ ਜੇ ਬੁੱਚੇ ਕੀ, ਜਿਹੜਾ ਤੁਸੀਂ ਨਜ਼ਰ ਆ ਰਿਹਾ ਇੱਧਰ, ਤੇ ਇਹ ਲੱਗੀ ਹੋਈ ਆ ਮੰਡੀ ਰੋਡ ਦੇ ਉੱਪਰ, ਠੀਕ ਹੋ ਗਿਆ ਜੀ। ਅਸੀਂ ਦੋਸਤਾਂ ਨੂੰ ਕਿਹਾ ਸੀਗਾ ਕਿ ਯਾਰ ਇਨਸ਼ਾਅੱਲਾ ਤਾਲਾ ਸਰਦੀ ਮਾੜੀ ਸ਼ੁਰੂ ਹੁੰਦੀ ਆ, ਤੇ ਮੰਡੀ ਤਰ੍ਹਾਂ ਡਾਊਨ ਹੋ ਜਾਂਦੀ ਆ, ਤੇ ਤੁਸੀਂ ਖਰੀਦਦਾਰੀ ਦਾ ਬੜਾ ਬਿਹਤਰੀਨ ਟਾਈਮ ਆ, ਤੇ ਲੋਕਾਂ ਨੇ ਮਾਸ਼ਾਅੱਲਾ ਰਸ਼ ਪਾ ਦਿੱਤਾ ਇੱਕੋ ਦਫਾ। ਹੈ ਬੜਾ ਬਿਹਤਰੀਨ ਵਿਊ ਆ। ਮੰਡੀ ਦਾ ਵਿਊ ਚੈੱਕ ਕਰੋ। ਅਸੀਂ ਦੋਸਤਾਂ ਨੂੰ ਕਿਹਾ ਸੀਗਾ ਕਿ ਯਾਰ ਮੰਡੀ ਜਿਹੜੀ ਆ ਇਹ ਇਨਸ਼ਾਅੱਲਾ ਤਾਲਾ ਸਰਦੀਆਂ 'ਚ ਡਾਊਨ ਹੋਣੀ ਸ਼ੁਰੂ ਹੋਣੀ, ਤੇ ਖਰੀਦਦਾਰੀ ਦਾ ਬੜਾ ਬਿਹਤਰੀਨ ਟਾਈਮ ਆ। ਤੇ ਮੇਰਾ ਖਿਆਲ ਪਰ ਸਾਰੇ ਦੋਸਤਾਂ ਨੇ ਇਸ ਗੱਲ ਦੇ ਉੱਤੇ ਬੜਾ ਸੋਚ ਵਿਚਾਰ ਕੀਤੀ, ਤੇ ਕਾਫੀ ਰਸ਼ ਮੰਡੀ 'ਚ ਨਜ਼ਰ ਆ ਰਿਹਾ ਵਾ ਅੱਜ, ਤੇ ਇੱਕੋ ਹੀ ਦਫਾ ਹੀ ਰਸ਼ ਪਾਤਾ ਆ ਕੇ ਦੋਸਤਾਂ ਨੇ। ਤੇ ਮੈਂ ਕਹਿੰਦਾ ਕਿਆ ਬਾਤ ਆ, ਕਮਾਲ ਹੋ ਗਈ। ਬੜਾ ਨਜ਼ਰ ਆ ਰਿਹਾ ਕਿ ਯਾਰ ਮੰਡੀ ਦੇ ਵਿੱਚ ਕਾਫੀ ਰਸ਼ ਹੈਗਾ। ਇਹ ਧੁੱਪ ਨਜ਼ਰ ਆ ਰਹੀ ਹੈ, ਅਸੀਂ ਧੁੱਪੇ ਖੜੇ ਆ ਇਸ ਟਾਈਮ। ਜਦੋਂ ਦੋਸਤੋ ਸੂਰਜ ਗਰੂਬ ਹੋ ਜਾਣਾ ਨਾ, ਖਤਮ ਹੋ ਜਾਣਾ, ਜਿਹਨੂੰ ਝੜੀਆਂ ਕਹਿੰਦੇ, ਝੜੀਆਂ ਲੱਗ ਜਾਣੀਆਂ, ਫਿਰ ਮੰਡੀ ਸਹੀ ਡਾਊਨ ਹੋਣੀ, ਫਿਰ ਖਰੀਦਦਾਰੀ ਦਾ ਬੜਾ ਬਿਹਤਰੀਨ ਟਾਈਮ, ਮਜ਼ੀਦ ਬਿਹਤਰ ਹੋ ਜਾਣੀ ਮੰਡੀ, ਮਤਲਬ ਰੇਟ ਘਟ ਜਾਣੇ ਨੇ, ਤੇ ਉਦੋਂ ਖਰੀਦਦਾਰੀ ਦਾ ਹੋਰ ਬੜਾ ਬਿਹਤਰੀਨ ਟਾਈਮ ਹੋਣਾ। ਹੁਣ ਕੁਰਬਾਨੀ 'ਚ ਵੀ 5 ਮਹੀਨੇ ਰਹਿੰਦੇ ਨੇ, ਤੁਸੀਂ ਖਰੀਦਦਾਰੀ ਹੁਣ ਕਰੋਗੇ ਤੇ ਫੇਰ ਹੀ ਕੋਈ ਅੱਗੋਂ 4 ਆਨੇ ਤੁਹਾਨੂੰ ਲੱਭਣਗੇ, ਠੀਕ ਆ। ਕੀ ਹਾਲ ਚਾਲ ਆ? ਅੱਲਾ ਦਾ ਬੜਾ ਆਸਾਨ ਹੈ ਜੀ। ਇਹ ਕਿੰਨੇ ਜਾਨਵਰ ਆਪਣੇ ਕੋਲ ਆ ਜਿਹੜੇ ਖੜੇ ਕੁਰਬਾਨੀ ਵਾਲੇ ਆ? ਜੀ 9 ਇਹ ਜਾਨਵਰ ਖੁੱਲ ਗਿਆ ਤੇਰਾ, ਬੰਨ ਲਾ ਨੂੰ ਫੜ ਕੇ ਦੌੜ ਨਾ ਜਾਵੇ। ਅੱਛਾ 9 ਜਾਨਵਰ ਆ? ਹਾਂਜੀ 9 ਇਹ ਮੂੰਹ ਕੀ ਹੈਗੇ ਆ? ਇਹ ਖੀਰੇ ਨੇ ਜੀ। ਖੀਰਾ ਵਾ ਚੈੱਕ ਕਰਾ, ਕੱਚੇ ਖੀਰੇ ਪੱਕੇ ਖੀਰੇ ਆ? ਇਹ ਜੀ ਕੱਚੇ ਖੀਰੇ ਨੇ, ਦੇਖੋ। ਕੱਚਾ ਖੀਰਾ ਹੀ ਆ ਵਾਕਈ। ਅੱਛਾ ਕਿੰਨੀ ਉਮਰ ਦੇ? 7-7 8-8 ਮਹੀਨੇ ਹੈ? 8 ਮਹੀਨੇ ਦਾ, 9 ਮਹੀਨੇ ਦਾ। ਇਹ ਕੁਰਬਾਨੀ ਤੋਂ ਮਹੀਨਾ ਡੇਢ ਰਹਿੰਦਾ ਦੋਂਦੇ ਹੋਣੇ। ਅੱਛਾ ਕੁਰਬਾਨੀ ਤੋਂ ਮਹੀਨਾ ਡੇਢ ਪਹਿਲੇ ਦੋਂਦੇ ਹੋ ਜਾਣੇ ਆ? ਹਾਂ ਵਾਕਈ ਹੋ ਜਾਣੇ ਦੋਸਤੋ, ਠੀਕ ਜਾਨਵਰ ਹੈਗੇ ਆ ਸਾਰੇ। ਤੇ ਕਿੰਨੇ ਜਾਨਵਰ ਆ ਸਾਰੇ ਟੋਟਲ? ਜਾਨਵਰ ਹੈਗੇ ਨੇ ਜੀ 9 ਜਾਨਵਰ ਆ ਟੋਟਲ? ਹਾਂਜੀ ਬਿਲਕੁਲ। ਤੇ ਉਹ ਜਿਹੜਾ ਪਰੇ ਖੜਾ ਵਾ ਪੱਲੀ ਸਾਈਡ, ਥੋੜਾ ਪਰੇ ਹੋ ਜਰਾ। ਉਹ ਜਾਨਵਰ ਬੜੀ ਚੀਜ਼ ਹੈਗੀ, ਬੜੀ ਕਮਾਲ ਦੀ। ਉਹ ਕੀ ਹੈ, ਮੂੰਹ ਧੋਂਦਾ ਲੱਗਦਾ? ਖੀਰਾ ਬੱਚਾ ਇਹਨਾਂ ਨਾਲੋਂ ਜ਼ਿਆਦਾ ਥੋੜੀ ਉਮਰ ਉਹਦੀ। ਉਹ ਵੀ ਕੱਚਾ ਖੀਰਾ ਵਾ? ਹਾਂਜੀ ਉਹ 7 ਮਹੀਨੇ ਦਾ। ਮੈਂ 7 ਮਹੀਨੇ ਠੀਕ ਹੋ ਗਿਆ। ਦਿਖਾ ਹਾਂ ਮੂੰਹ ਇਹਦਾ। ਦੋਸਤੋ ਬੱਕਰਾ ਚੰਗਾ ਵਾ, ਮੋਨਾ ਬੱਕਰਾ ਵਾ, ਨਕੌੜਾ ਸ਼ਕੌੜਾ ਚੰਗਾ ਇਹਦਾ, ਤੇ ਕੰਨ ਤੇਰਾ ਛੋਟੇ ਆ। ਵਾਕਈ ਕੱਚਾ ਖੀਰਾ ਯਾਰ, ਬੜਾ ਅੱਛਾ ਜਾਨਵਰ ਆ, ਬਹੁਤ ਪਿਆਰਾ ਜਾਨਵਰ ਆ। ਅੱਛਾ ਇਹ ਸਾਰੇ ਟੋਟਲ 9 ਜਾਨਵਰ ਆ? ਹੈ 9 ਜਾਨਵਰ ਨੇ। 9 ਜਾਨਵਰ ਆ ਸਾਰਿਆਂ ਦੇ। ਕੈਮਰਾ ਮਾਰ ਯਾਰਾ, ਸਾਰੇ 9 ਜਾਨਵਰ ਨੇ। ਤੇ ਉਹ ਵੀ ਦਿਖਾਤਾ, ਉਹ ਪਰਲਾ ਸਾਰੇ ਹੀ ਖੀਰੇ ਜਾਨਵਰ ਆ ਇਹਦੇ ਕੋਲ। ਅੱਛਾ ਇਹ ਕੀ ਪੁੱਠੇ ਦਾ ਰੇਟ ਲਾਣਾ ਵਾ? ਅੱਗੇ ਆ ਜਾ, ਲਾਗੇ ਆ ਜਾ ਤੇਰਾ। ਇਹਦਾ ਰੇਟ ਕੀ ਲਾਣਾ ਪੁੱਠੇ ਦਾ? ਜਾਨਵਰ ਵੇਖੋ ਜੀ, ਬੜੇ ਕਲਰ ਵਾਲੇ, ਬੜੇ ਜਾਨਵਰ ਸੋਹਣੇ ਤੇਰੇ, ਮਾਸ਼ਾਅੱਲਾ। ਰੇਟ ਦੱਸ ਕੀ ਲਾਉਣਾ ਪੁੱਠੇ ਦਾ? ਮੁਨਾਸਬ ਜੀ। ਹਾਂ ਮੁਨਾਸਬ ਦੱਸੇਗਾ ਤੇ ਇਹ ਬੱਕਰਾ ਇਹ ਛੱਡ ਕੇ ਨਾ ਜੀ, ਇਹ ਲਾਲ ਜਿਹਦਾ ਵਿਖਾਇਆ ਗਿਆ ਨਕੌੜੀ ਵਾਲਾ ਬੱਕਰਾ ਛੱਡ ਕੇ ਨਾ, ਜਾਨਵਰ ਨੂੰ ਆਪਾਂ ਆ ਬੱਕਰਾ ਕਹਿੰਦਾ ਛੱਡ ਕੇ, ਇਸ ਤੋਂ ਇਲਾਵਾ 8 ਜਾਨਵਰਾਂ ਦਾ ਰੇਟ ਦੱਸਣ ਲੱਗਾ ਵਾ। 52,000 ਨੂੰ ਬੱਕਰੇ ਦੇ ਦਿਆਂਗੇ ਜੀ। 52,000? ਹਾਂਜੀ 1 2 3 4 ਇਹ ਜਿਹੜੇ ਬੱਕਰੇ 7 ਨੇ ਨਾ, 7। ਉਹ ਜਿਹੜੇ ਚਿੱਟੇ ਵਿੱਚ 3 ਬੰਦਾ ਲੈ ਗਿਆ? ਹਾਂਜੀ ਉਹ ਵੀ ਜਾਨਵਰ ਵੇਚੀ, ਉਹ ਵੀ ਆਪਣੇ ਹੀ ਨੇ? ਜੀ ਉਹ ਵੀ ਆਪਣੇ ਨੇ। ਅੱਛਾ ਠੀਕ ਹੈ ਨਾ। ਇਨਸ਼ਾਅੱਲਾ ਬੜੀ ਮੁਹੱਬਤ ਨਾਲ ਜਾਨਵਰ ਕਾਲ ਕਰੋ ਜੀ,
ਇਨਸ਼ਾਅੱਲਾ ਦੇਾਂਗੇ ਇਹ 52000 ਨੂੰ ਦੇ ਦਿਆਂਗੇ ਜੀ 52000 ਦੇ ਆਦਾ ਵਾ ਥੋੜਾ ਨਹੀਂ ਇਹ ਜਾਨਵਰ ਨਜ਼ਰ ਮਾਰ ਜਾਨਵਰ ਸੋਹਣੇ ਆ ਤੇਰੇ ਮਾਸ਼ਾਅੱਲਾ ਸਹੀ ਹੈਗੇ ਆ ਜਾਨਵਰ ਸੋਹਣੇ ਆ ਦੋਸਤੋ ਤਕਰੀਬਨ ਕੋਈ 20-25 ਕਿਲੋ ਗੋਸ਼ਤ ਵੀ ਹੈ ਵਾ ਇਹਨਾਂ ਦੇ ਵਿੱਚ ਤੇ ਰੇਟ ਜਾਇਜ਼ ਕਰ ਮੁੱਲ ਮੰਗਣ ਨੂੰ ਮੰਡੀਆਂ ਤੇ ਖਲੋਤੇ ਆ ਠੀਕ ਹੈ ਚੱਲ ਜਾਇਜ਼ ਰੇਟ ਦੱਸ ਕੋਈ ਮੁਨਾਸਬ ਜਿਹੜੇ ਮੰਗੇ ਨੇ ਨਾ 2-2000 ਹੋਰ ਘੱਟ ਦੇ ਦੇ ਅੱਜ ਸਾਈਡ ਤੇ ਹੋਏ ਤੇਰਾ ਭਾਈ ਅੱਗੇ ਕਿੰਨੇ 50,000 ਰੁਪਏ ਮੈਂ ਕਹਿੰਦਾ ਕੋਈ ਹੋਰ ਥੋੜਾ ਕਰ ਲੈਣਾ ਵਾਦਾ ਘਾਟਾ ਪਤਾ ਕੀ ਹੁੰਦੀ ਜਦੋਂ ਕਾਲ ਆਂਦੀ ਨਾ ਉਦੋਂ ਫਿਰ ਬੰਦਾ ਕਹਿੰਦਾ ਵੀ ਯਾਰ ਕੋ ਫਿਰ ਮੁਨਾਸਬ ਦੱਸੀ ਤੇ ਨੇ ਤਾਂ ਹੀ ਜਾ ਗਾਲ ਇਫੈਕਟ ਹੁੰਦਾ ਵੀ ਕਾਲ ਤੇ ਡਿਸਕਾਊਂਟ ਹੋ ਜਾਏਗੀ ਯਾਨੀ ਕਿ ਹੋ ਜਾਏਗੀ ਇਨਸ਼ਾਅੱਲਾ ਠੀਕ ਹੋ ਗਿਆ ਆਪਣਾ ਫੋਨ ਜਾਨਵਰ ਬੋਲ ਸੇਵ ਕਰ ਕੀ ਵੀਡੀਓ ਆਪਣਾ ਫੋਨ ਨੰਬਰ ਬੋਲ 0326 0326 4963 4963 562 562 ਕਿਹੜੀ ਜਗ੍ਹਾ ਤੋਂ ਜੜਾ ਵਾਲਾ 144 ਸ਼ਾਦੀ 144 ਛਾਦੂ ਜੋ ਜਾਨਵਰਾਂ ਦੇ ਕੈਮਰਾ ਮਾਰ ਯਾਰ ਸਾਰਿਆਂ ਤੇ ਦੁਬਾਰਾ ਫੇਰ ਦੋਸਤੋ ਆ ਦੇਖ ਲਓ ਇਹ ਸਾਰੇ ਜਾਨਵਰ ਇਹਨੇ ਦਿਖਾਏ ਨੇ ਇਹ ਕਹਿੰਦਾ 50000 ਰੁਪਇਆ ਵਾ ਫੋਨ ਕਰੋਗੇ ਤੇ ਮੈਂ ਮਜ਼ੀਦ ਹੋਰ ਡਿਸਕਾਊਂਟ ਕਰ ਲਾਂਗਾ ਅੱਛਾ ਆ ਜਿਹੜਾ ਇੱਕ ਬੱਕਰਾ ਛੱਡ ਲਿਆ ਸੀ ਇਹਦਾ ਵੀ ਰੇਟ ਦੱਸ ਹੁਣ ਅੱਗੇ ਆ ਜਾ ਉਹਨਾਂ ਨੂੰ ਦੇ ਦੇਾਂਗੇ ਜੀ ਆਪਾਂ ਫਾਈਨਲ 60000 60000 ਰੁਪਏ ਦਾ ਹਾਂਜੀ ਤੇਰੇ ਚੋਂ ਕੀ ਪਿਆਰ ਮੁਹੱਬਤ ਹੋ ਜਾਏਗਾ ਪਿਆਰ ਮੁਹੱਬਤ ਜਦੋਂ ਕਾਲ ਕਰਨਗੇ ਫਿਰ ਹੋ ਜਾਏਗਾ ਜੀ ਦੋਸਤੋ ਆਹ ਤੁਸੀਂ ਚੈੱਕ ਕਰੋ ਤੋਤਾ ਫੇਸ ਦਾ ਜਾਨਵਰ ਹੈਗਾ ਇਹ ਖੱਸੀ ਹੈ ਕਿ ਆਂਡੂ ਆ ਸਾਰੇ ਆਂਡੂ ਨੇ ਜਾਨਵਰ ਸਾਰੇ ਹੀ ਆਂਡੂ ਕੋਈ ਖੱਸੀ ਨਹੀਂ ਹੈਗਾ ਹੁਣ ਚੱਲ ਰਿਹਾ ਹੁਣ ਹੋਣੇ ਨੇ ਹਾਂ ਸਹੀ ਹੋ ਗਿਆ ਦੋਸਤੋ ਕੋਈ ਆਪਣੇ ਫਾਰਮ ਫੋਰਮ ਵਾਸਤੇ ਵੀ ਵਿੱਚੋਂ ਕੋਈ ਬਰੀਡਰ ਬਣਾਉਣਾ ਚਾਹਵੇ ਤਾਂ ਉਹ ਵੀ ਬਣਾ ਸਕਦਾ ਇੱਥੇ ਕੈਮਰਾ ਮਾਰ ਇੱਥੇ ਮਾਰੀ ਤੇਰਾ ਕੈਮਰਾ ਦੋਸਤੋ ਇਹ ਜਿਹੜਾ ਜਾਨਵਰ ਹੈ ਇਹ ਕਹਿੰਦਾ ਮੈਂ 60000 ਦਾ ਦਵਾਂਗਾ ਬਾਕੀ 50,000 ਦੱਸੀ ਫੋਨ ਕਰੋਗੇ ਤੇ ਕਹਿੰਦਾ ਮੈਂ ਪਿਆਰ ਵੀ ਕਰ ਲਵਾਂਗਾ ਹਾਂਜੀ ਇਨਸ਼ਾਅੱਲਾ ਜਾਨਵਰ ਇਹ ਵੀ ਇਹਨਾਂ 'ਚ ਪੱਕੇ ਜਾਨਵਰ ਨੇ ਇਹਨਾਂ ਨੇ ਸਰਦੀ ਬਰਦਾਸ਼ਤ ਕਰਨੀ ਹੈ ਅੱਲਾਹ ਦਾ ਹੁਕਮ ਜਿਹੜਾ ਛੋਟਾ ਜਾਨਵਰ ਲੈਣਾ ਨਾ ਵੀ 40-42,000 ਦਾ ਉਹਨੇ ਸਰਦੀ ਵੀ ਨਹੀਂ ਬਰਦਾਸ਼ਤ ਕਰਨੀ ਨਾ ਉਹਨੇ ਟਾਈਮ ਤੇ ਦੋਂਦੇ ਇਹਨਾਂ ਤੇ ਮਿਹਨਤ ਕੀਤੀ ਜਾਨਵਰ ਇਨਸ਼ਾਅੱਲਾ ਫਲ ਵੀ ਆਏ ਹਾਂ ਸਹੀ ਜਾਨਵਰ ਹੈਗੇ ਨੇ ਤੇ ਰੋਟੀ ਦੇਣ ਵਾਲਾ ਸੌਦਾ ਇਨਸ਼ਾਅੱਲਾ ਜਾਨਵਰ ਚਾਰੂ ਨੇ ਵੇਖੋ ਨਾ ਨਜ਼ਰ ਮਾਰੋ ਇਨਸ਼ਾਅੱਲਾ ਸਾਰੇ ਪੱਠੇ ਠੀਕ ਹੋ ਗਿਆ ਨੰਬਰ ਬੋਲਤਾ ਤੁਸੀਂ ਹਾਂਜੀ, ਨੰਬਰ ਚਲੋ ਠੀਕ ਆ ਮਿਹਰਬਾਨੀ ਵੀਰੇ अस्सलाम वालेकुम ਕੀ ਹਾਲ ਚਾਲ ਆ ਠੀਕ ਹੈ ਜੀ ਦੋਸਤੋ ਕਮੋਰੀ ਨਸਲ ਦੇ ਬੱਚੇ ਮੈਨੂੰ ਨਜ਼ਰ ਆਏ ਸੀ ਬੱਚੇ ਮਾਸ਼ਾਅੱਲਾ ਸਾਰੇ ਸਿਹਤਮੰਦ ਆ ਹੈਲਦੀ ਬੱਚੇ ਨੇ ਤੇ ਕਿੰਨੀ ਉਮਰ ਦੇ ਨੇ ਬੱਚੇ ਇਹ ਇਹ ਮਹੀਨੇ ਹੋਣੇ ਨਾ ਮਹੀਨੇ ਤੋਂ ਜ਼ਿਆਦਾ ਲੱਗਦੇ ਥੋੜੇ ਸਿੰਘ ਸੁੰਗ ਇਹਨਾਂ ਦੇ ਨਿਕਲੇ ਹੋਏ ਆ ਇਹ ਮਹੀਨੇ ਦੇ ਮਹੀਨੇ ਦੇ ਆ ਅੱਛਾ ਬੱਚੇ ਚੰਗੇ ਦੋਸਤੋ ਗੋਲ ਮਟੋਲ ਬੱਚੇ ਆ ਪੈਸੇ ਕਿੰਨੇ ਇਹਨਾਂ ਦੇ ਵੀਰੇ ਇਹਨਾਂ ਐਂਡ 5 ਮੰਗਣੇ ਫਾਈਨਲ ਅੱਛਾ ਤੇ ਛੱਡਨੇ ਕਿੱਥੇ ਐਂਡ 5 ਦੀ ਇੱਕੋ ਗੱਲ ਕਰਦੇ ਨਾ ਜਾਇਜ਼ ਜਿੱਥੇ ਛੱਡ ਦੇਣੇ ਜਾਇਜ਼ ਚਲੋ 500 ਘਟਾ ਦਾਂਗੇ ਯਾਰ 500 ਵਾਲੀ ਗੱਲ ਨਾ ਕਰ ਮੈਂ ਕਹਿੰਦਾ ਇੱਕੋ ਜਾਇਜ਼ ਮੁੱਲ ਕਰ ਤੇਰਾ ਫੋਨ ਨੰਬਰ ਲਾਈਏ ਕੋਈ ਤੈਨੂੰ ਫਾਇਦਾ ਹੋ ਜਾਏ ਤੈਨੂੰ ਕਾਲ ਕਰਕੇ ਕੋਈ ਲੈ ਲਏਗਾ ਤੇਰੇ ਕੋਲੋਂ ਜੇ ਮੁੱਲ ਬਾਹਲਾ ਹੋਵੇ ਤੇ ਕੋਈ ਕਾਲ ਵੀ ਨਹੀਂ ਕਰਦਾ ਫਿਰ ਚਲੋ 24 ਲਾਲ ਸਾ ਨਹੀਂ ਪੱਕੀ ਆਵਾਜ਼ ਲਾ ਕੋਈ 100 1000 2000 ਵਾਲੀ ਗੱਲ ਨਾ ਕਰ ਇੱਕੋ ਗੱਲ ਕਰ ਕਿ ਮੈਂ ਇੰਨੇ ਦੇ ਛੱਡਦੇ ਆ ਚਲੋ 23 ਲਾਲ ਮੈਂ ਕਹਾ ਪੱਕੀ ਲੈਣ ਤੇ ਆ ਕੇ ਗੱਲ ਕਰ ਸਿੱਧੀ ਤੇ ਫੇਰ ਵਿਕਣੇ ਜਾਨਵਰ ਇੰਜ ਨਹੀਂ ਵਿਕਣੇ ਹੈਗੇ ਅੱਛਾ ਆਹੋ ਸਿੱਧਾ ਲੈਣ ਸਿਰ ਆ ਜਰਾ ਚਲੋ ਐਂਡ ਬਾਈ ਲਾ ਲਾਂਗੇ ਇਸ ਬੱਟ ਤੇ ਚਲੋ ਦੋਸਤੋ ਗਾਹਕ ਆ ਗਏ ਉਹਦੇ ਕੋਲ ਤੁਸੀਂ ਫੋਨ ਕਰੋਗੇ ਤੇ ਹੋਰ ਵੀ ਪਿਆਰ ਕਰ ਲੇਗਾ ਨਾ ਫੋਨ ਤੇ ਹੋ ਜਾਏਗਾ ਨਾ ਪਿਆਰ ਹੋਰ ਇਹਨਾਂ ਦਾ ਨਹੀਂ ਥੋੜਾ ਬਹੁਤ ਕਰਸਾਂ ਹੈ ਚਲੋ ਠੀਕ ਹੋ ਫੋਨ ਕਰੋਗੇ ਦੋਸਤੋ ਕਹਿੰਦਾ ਮੈਂ ਪਿਆਰ ਕਰ ਲਾਂਗਾ ਆਪਣਾ ਫੋਨ ਨੰਬਰ ਬੋਲ ਯਾਰ 0342 0342 743290 743290 ਨਾਗ ਹੈਗੇ ਤੇਰੇ ਕੋਲ 2 4 6 7 ਨਾਗ ਸਾਰੇ ਕਿ ਹੋਰ ਉਧਰ ਵੀ ਹੈਗੇ ਆ 10 ਅੱਛਾ 10 ਨਾਗਾ ਟੋਟਲ ਸਾਰੇ ਇਹਦੇ ਕੋਲ 200 ਤੇ ਫੋਨ ਕਰੋਗੇ ਕਹਿੰਦਾ ਮੈਂ ਪਿਆਰ ਹੋਰ ਕਰ ਲਾਂਗਾ 22000 ਰੁਪਇਆ ਫਾਈਨਲ ਦੱਸ ਰਿਹਾ ਵਾ ਫੋਨ ਕਰੋਗੇ ਤੇ ਮਜ਼ੀਦ ਡਿਸਕਾਊਂਟ ਹੋ ਜਾਏਗੀ ਦੁਬਾਰਾ ਨੰਬਰ ਬੋਲਦੀ ਆਪਣਾ 0342 0342 743290 743290 ਜਣਾ ਵਾਲਾ 534 ਹਾਂਜੀ ਸੇਮ ਕੁਆਟਰ ਮਿਹਰਬਾਨੀ ਸ਼ੁਕਰੀਆ ਵੀਰੇ ਮਾਸ਼ਾਅੱਲਾ ਉਹ ਪਰਲੇ ਜਿਹੜੇ ਜਾਨਵਰ ਨੇ ਚਾਰ ਪੱਲੇ ਉਹਨਾਂ ਦੀ ਬਣਾ ਉਹਨਾਂ ਦੇ ਪਰੇ ਹੋ ਬੇਟੇ ਅੱਗੋਂ ਜਰਾ ਥੋੜਾ ਜਿਹਾ ਏਦਾਂ ਅੱਛਾ ਇਹ ਕਿੰਨੀ ਉਮਰ ਦੇ ਆ ਪਰਲੇ ਜਾਨਵਰ ਜਿਹੜੇ ਇਹ ਹੈ ਨੇ ਕਿ ਤਕਰੀਬਨ 8-9 ਮਹੀਨੇ ਦੇ 8 9 ਮਹੀਨੇ ਦੇ ਆ ਹਾਂਜੀ ਠੀਕ ਹੋ ਗਿਆ ਵਜ਼ਨ ਕਿੰਨਾ ਤਕਰੀਬਨ ਗੋਸ਼ਤ ਇਹਨਾਂ ਦੇ ਵਿੱਚ ਗੋਸ਼ਤ ਹੈ ਇਹਨਾਂ ਦੇ 28 30 ਸਿਰ ਨਹੀਂ 30 ਸਿਰ ਨਹੀਂ ਹੈਗਾ ਘੱਟ ਹੈਗਾ ਬਸ ਇਹ ਕੋਈ ਕਿਲੋ ਪਾਈਆ ਘੱਟ ਹੁੰਦਾ ਭਾਜੀ ਇੰਨਾ ਫਰਕ ਨਹੀਂ ਹੁੰਦਾ ਹੈਗਾ ਇਹ ਗਾਹਕ ਆ ਕਿ ਆਪਣੇ ਬੰਦੇ ਨਹੀਂ ਵੇਖਣ ਦੇ ਅੱਛਾ ਕੋਲ ਕਰ ਲੋ ਨਹੀਂ ਅਸੀਂ ਵੀਡੀਓ ਬਣਾਉਣੀ ਮੈਂ ਤਾਂ ਪੁੱਛਿਆ ਤੁਸੀਂ ਪਹਿਲੇ ਕਰ ਲੋ ਗੱਲ ਕਰ ਪਰਲੀ ਲਾਟ ਆ ਉਹਨਾਂ ਦਾ ਭਾਜੀ ਮੰਗਣ ਨੂੰ ਤੇ 70 ਹਜ਼ਾਰ ਮੰਗਨੇ ਆ ਅੱਛਾ ਫਾਈਨਲ 60 ਹਜ਼ਾਰ ਹੁੰਦੇ ਆ 60 ਹਜ਼ਾਰ ਨੂੰ ਕੋਈ ਹੋਰ ਪਿਆਰ ਮੁਹੱਬਤ ਚਲੋ ਗੁਆਏਗਾ ਤੇ ਕਮੀ ਪੇਸ਼ੀ ਕਰ ਲਾਂਗੇ ਜੀ ਯਾਰ ਇੱਥੇ ਹੀ ਕਰਦੇ ਕੋਈ ਤੇਰੇ ਵੀਡੀਓ ਬਣਵਾਈ ਦਾ ਫਾਇਦਾ ਤੈਨੂੰ ਫੋਨ ਕਰ ਲੂਗਾ ਅਗਲਾ ਮੁੱਲ ਜ਼ਿਆਦਾ ਹੋਵੇ ਨਾ ਤੇ ਫਿਰ ਫੋਨ ਹੋ ਜਾਂਦਾ ਗੱਲ ਸੁਣ ਮੁੱਲ ਜ਼ਿਆਦਾ ਹੋਵੇ ਨਾ ਫਿਰ ਫੋਨ ਹੀ ਕੋਈ ਨਹੀਂ ਕਰਦਾ ਹੈਗਾ ਨਹੀਂ ਜ਼ਿਆਦਾ ਨਹੀਂ ਮਕੂਲ ਰੇਟ ਹੈ 55 ਹਜ਼ਾਰ ਲੱਗ ਜਾਏਗਾ 55000 ਰੁਪਇਆ ਫਾਈਨਲ ਕੋਈ ਹੋਰ ਆਖਰੀ ਆਵਾਜ਼ ਕੋਈ ਇਹ ਕੰਮ ਨੇ ਥੋੜੇ ਇਹ ਤੇ ਘੱਟ ਮੈਂ ਉਹਨਾਂ ਦੀ ਗੱਲ ਕਰਦਾ ਪਿਆ ਨਹੀਂ ਉਹ ਫਾਈਨਲ ਇੱਥੇ ਹੀ ਅੱਛਾ ਚਲੋ ਠੀਕ ਹੋ ਗਿਆ ਇਹਨਾਂ ਦਾ ਕੀ ਰੇਟ ਆ ਜਿਹੜੀ ਲਾਟ ਆ ਇਹਨਾਂ ਦਾ ਇਹਦਾ 60 ਮੰਗਨੇ ਹੁੰਜ ਅੱਛਾ ਇਹ ਫਾਈਨਲ ਦਾਂਗੇ 45000 ਦਾ ਇਹ 45000 ਦਾ ਹਾਂ ਤੇ ਆ 45000 ਦਾ ਅੱਛਾ ਇਹਨਾਂ ਜਿਹੜਾ ਚੰਗਾ ਲੱਗੇਗਾ 40000 ਦਾ ਦਾਂਗੇ ਇਹ 40000 ਦੇ 1 2 3 ਤੇ 4 ਨਹੀਂ ਇਹਨਾਂ ਨੇ ਉਹ 40000 ਨੂੰ ਇਹ 45 ਇਹ ਦੋ 45 ਵਾਲੇ ਉਹ 40 ਵਾਲੇ ਤੇ ਉਹ ਪਰਲੇ ਜਿਹੜੇ ਦੱਸੇ ਆ ਉਹ ਦੱਸੇ ਆ ਫਾਈਨਲ 55 55000 ਹਾਂਜੀ ਚਲੋ ਫੋਨ ਤੇ ਪਿਆਰ ਹੋ ਜਾਊਗਾ ਨਾ ਹਾਂਜੀ
ਚਲੋ ਠੀਕ ਹੋ। ਕਿਹੜੀ ਜਗ੍ਹਾ ਤੋਂ ਵੀਰੇ ਤੁਸੀਂ? ਅਸੀਂ ਸ਼ੇਖਪੁਰੇ ਤੋਂ। ਸ਼ੇਖਪੁਰਾ ਖਾਰਿਆਂ ਵਾਲਾ ਤੋਂ? ਹਾਂਜੀ। ਅੱਛਾ, ਆਪਣਾ ਫੋਨ ਨੰਬਰ ਤੇ ਬੋਲੋ ਜ਼ਰਾ। 0307 0307 6835 6835 361। 361। ਆਪਣਾ ਨਾਮ ਕੀ ਭਾਈਜਾਨ? ਮੇਰਾ ਨਾਮ ਅਦਨਾਨ ਅਲੀ। ਅਦਨਾਨ ਅਲੀ ਸਾਹਿਬ, ਮਿਹਰਬਾਨੀ, ਸ਼ੁਕਰੀਆ ਵੀਰੇ। ਕੀ ਹਾਲ ਚਾਲ ਆ ਭਾਈਜਾਨ? ਅਲਹਮਦੁਲਿਲਾ ਭਾਈ। ਠੀਕ ਹੋ? ਆ ਜਿਹੜੇ ਪਰਲੇ ਜਾਨਵਰ ਖੜੇ ਆ 2, 4 ਤੇ 6, ਇਹਨਾਂ ਦਾ ਰੇਟ ਦੱਸਿਓ ਕੀ ਹੈਗਾ ਵਾ? ਇਹਨਾਂ ਦੇ ਮੁਤਲਬ ਰੇਟ ਨਹੀਂ। ਅੱਛਾ, ਲੈਦਾ ਰੇਟ ਆ। ਚਲੋ ਦੱਸੋ ਕਿੱਦਾਂ ਰੇਟ ਆ ਫਿਰ? ਐਨ ਦਾ ਮੰਗਨੇ 75000 ਰੁਪਏ ਪਹਿਲੇ ਦਾ? ਹਾਂਜੀ। ਅਗਲੇ ਦਾ ਭਾਈ ਸਾਹਿਬ ਪਹਿਲੇ ਮੇਰੀ ਛੋਟੀ ਜਿਹੀ ਗੱਲ ਸੁਣੀ, 1 ਮਿੰਟ ਰੁਕ ਕੇ। ਆਪਾਂ ਤੁਹਾਡੀ ਵੀਡੀਓ ਲਾਉਣ ਲੱਗੇ, ਤੁਹਾਡੇ ਫਾਇਦੇ ਵਾਸਤੇ, ਤੁਹਾਡਾ ਮਾਲ ਵਿਕ ਜਾਊਗਾ, ਫੋਨ ਨੰਬਰ ਵੀ ਤੁਹਾਡਾ ਲਾਉਣਾ ਵਾ ਆਪਾਂ, ਤੇ ਕੋਈ ਮੁੱਲ ਜਾਇਜ਼ ਮੰਗ ਲਓ ਕਿ ਚਲੋ ਤੁਹਾਡਾ ਫਾਇਦਾ ਹੋ ਜਾਏ ਵੀਡੀਓ ਬਣਵਾਈ ਦਾ। ਜੇ ਜ਼ਿਆਦਾ ਮੁੱਲ ਹੋਵੇ ਫੋਨ ਕੋਈ ਨਹੀਂ ਕਰਦਾ, ਫਾਇਦਾ ਕੋਈ ਨਹੀਂ। ਉਹਦਾ 60000 ਰੁਪਏ ਲੱਗੇਗਾ। ਇਹਦਾ 60000 ਫਾਈਨਲ ਲੱਗੂਗਾ। ਅਗਲੇ ਦਾ 55 ਲੱਗੇਗਾ। ਇਹਦਾ 55 ਲੱਗੂਗਾ। ਅਗਲੇ ਦਾ 55। ਫਿਰ ਅਗਲੇ ਦਾ 55। ਉਸ ਤੋਂ ਅੱਗੇ 50। ਫਿਰ 55। ਫਿਰ 55। ਫਿਰ 55। ਅੱਛਾ, ਤੇ ਫੋਨ ਤੇ ਪਿਆਰ ਮੁਹੱਬਤ ਹੋ ਜਾਊਗਾ ਇਨਸ਼ਾਅੱਲਾ। ਇਨਸ਼ਾਅੱਲਾ ਤਾਲਾ। ਕੀ ਫੋਨ ਨੰਬਰ? ਆਪਣਾ ਫੋਨ ਨੰਬਰ ਬੋਲਿਓ। 0305 0305 4028 4028 596। 596। ਇਹਨਾਂ 'ਚ ਕਿੰਨਾ ਵਜ਼ਨ ਆ ਤਕਰੀਬਨ ਗੋਸ਼ਤ ਦਾ? ਐਵਰੇਜ ਵਜ਼ਨ ਕੀ ਨਿਕਲੇਗਾ ਤਕਰੀਬਨ ਇਹਦੇ ਵਿੱਚੋਂ ਤੁਹਾਡੇ ਹਿਸਾਬ ਨਾਲ? ਇਹ ਗੋਸ਼ਤ ਦੇ ਮੁੱਲ ਅਸੀਂ ਕੋ ਨਹੀਂ ਲਿਆ। ਨਹੀਂ, ਉਹ ਤੁਹਾਡੀ ਗੱਲ ਬਜਾਬ ਆ। ਚਲੋ ਅਗਲੇ ਨੂੰ ਅਸੀਂ ਅੰਦਾਜ਼ਾ ਤੇ ਕਰਵਾਉਣਾ ਹੁੰਦਾ ਨਾ, ਜਿਹੜੇ ਬੰਦੇ ਨੇ ਲੈਣਾ ਵਾ। 20 ਤੋਂ 22 ਕਿਲੋ ਗੋਸ਼ਤ ਹੋਏਗਾ ਪਹਿਲੇ ਵਾਲੇ। ਹਾਂ, ਇਹਨਾਂ ਦੇ ਵਿੱਚ 18 ਕਿਲੋ 17 ਯਾਨੀ ਕਿ ਇਹ ਕਹਿ ਸਕਦੇ ਹੋ ਤੁਸੀਂ 15 ਤੋਂ 20 ਕਿਲੋ ਦੇ ਵਿੱਚ ਗੋਸ਼ਤ ਸਾਰਿਆਂ ਦੇ ਵਿੱਚ। ਹਾਂ। ਚਲੋ ਠੀਕ ਆ, ਮਿਹਰਬਾਨੀ ਵੀਰੇ, ਸ਼ੁਕਰੀਆ। ਆ ਤੂੰ ਮੇਰੇ ਕੋ। ਓਹੋ, ਕੀ ਹਾਲ ਚਾਲ ਆ? ਠੀਕ ਆ। ਇਹ ਆ ਜਿਹੜੇ ਜਾਨਵਰ ਖੜੇ 1 2 3 4 5 6 ਤੇ ਆ 7, ਉਹ ਰਹਿਣ ਦੇ। ਇੱਕ ਉਹ ਚਿੱਟਾ ਪਾਲਾ 8 ਜੋ ਵਿਕੇ, ਉਹ ਵਿਕੇ ਹੋਏ ਆ। ਅੱਛਾ, 1 2 3 4 5 6 ਤੇ ਇੱਕ ਉਹ 7। ਉਹ ਤਿੰਨਾਂ ਤੋਂ ਇਲਾਵਾ ਆ 7 ਦਾ ਕੀ ਰੇਟ ਆ? ਹਾਂਜੀ 45000 ਰੁਪਏ। ਤੇ ਛੱਡਨੇ ਵੇਚਨੇ ਕਿੰਨੇ ਦੇ? ਉਹ ਗੱਲ ਕਰ, ਵੇਚਣ ਵਾਲੀ ਗੱਲ ਕਰ। ਤੇਰਾ ਨੰਬਰ ਲਾਈਏ, ਤੇਰੇ ਵਿਕ ਜਾਣ ਕਿ ਸਾਰੀ ਦਿਨ ਇੱਥੇ ਲੈ ਕੇ ਬੈਠਾ ਰਹਿਣਾ? ਅੱਜ ਸਭ 35000 ਨੂੰ ਪੁੱਠਾ ਦੇ। 35000 ਨੂੰ? ਜੀ ਉਹ ਸ਼ੇਰਾ, ਕੋਈ ਹੋਰ ਪਿਆਰ ਮੁਹੱਬਤ ਨਹੀਂ ਜੀ। ਮੁੱਲ ਤੇਰਾ ਹੁਣ ਜਾਇਜ਼ ਹੋ ਗਿਆ ਵੈਸੇ। ਜੀ ਬਿਲਕੁਲ ਕਰ ਲਾ ਤੇ ਪਿਆਰ ਥੋੜਾ ਜਿਹਾ ਹੋਰ। ਅੱਜ ਬਿਲਕੁਲ ਜਾਇਜ਼ ਥੋੜਾ ਕਰ ਲਾ ਯਾਰ। ਹੈ 235,000 ਰੁਪਇਆ ਫੀ ਪੁੱਠਾ ਕਹਿ ਰਿਹਾ। ਹਾਂ ਯਾਰ, ਇਹ ਦੇਖੋ ਜੀ, ਇਹ 35,000 ਰੁਪਇਆ ਫੀ ਪੁੱਠਾ ਕਹਿ ਰਿਹਾ। ਤੁਸੀਂ ਸਾਰੇ ਜਾਨਵਰ ਚੈੱਕ ਕਰੋ। ਜਾਨਵਰ ਤਕਰੀਬਨ 7-7 8-8 ਮਹੀਨੇ ਹੈ ਨਾ ਉਮਰ ਇਹਨਾਂ ਦੀ? 7-8 ਮਹੀਨੇ ਉਮਰਾਂ ਹੈ ਵਾ ਇਹਨਾਂ ਦੀਆਂ। ਤੇ ਇਨਸ਼ਾਅੱਲਾ ਈਦ ਤੇ ਜਾ ਕੇ ਨਾ ਦੋਂਦੇ ਵੀ ਹੋ ਜਾਣਗੇ। ਤੇ 35,000 ਰੁਪਇਆ ਪੁੱਠਾ ਕਹਿ ਰਿਹਾ। ਬਹੁਤ ਮੁਨਾਸਬ ਰੇਟ ਭਾਈ ਨੇ ਮੰਗਿਆ ਵਾ। ਫੋਨ ਨੰਬਰ ਬੋਲਿਓ ਆਪਣਾ। 0347 0347 78 78 18 18 831 831 31 ਕਿਹੜੀ ਜਗ੍ਹਾ ਤੋਂ? 534 534 ਕੁਆਟਰ ਜੜਾਲਾ। ਜੜਾਣਾ। ਅੱਛਾ, ਉਹ ਜਿਹੜੇ ਪਰਲੇ ਜਾਨਵਰ ਥੋੜੇ ਮਾੜੇ ਇਹਨਾਂ ਨਾਲ, ਉਹਨਾਂ ਦਾ ਕੀ ਰੇਟ ਲੱਗਣਾ? ਉਹਨਾਂ ਦਾ ਵੀ ਇਹੀ ਰੇਟ ਹੈ? ਉਹਨਾਂ ਦਾ ਵੀ ਇਹੀ ਰੇਟ ਆ? ਦੋਸਤੋ ਕਹਿੰਦਾ 35,000 ਰੁਪਏ ਨੂੰ ਪੁੱਠਾ ਲੱਗ ਜਾਏਗਾ। ਇਹ ਕਿੰਨੇ ਨਾਗ ਆ ਸਾਰੇ ਟੋਟਲ? 10-12 ਨਾਗ ਹੈਗੇ। ਚਲੋ ਠੀਕ ਹੋ ਗਿਆ। ਫੋਨ ਕਰੋਗੇ ਤੇ ਇਨਸ਼ਾਅੱਲਾ ਹੋਰ ਵੀ ਡਿਸਕਾਊਂਟ ਹੋ ਜਾਏਗੀ। ਠੀਕ ਹੋ ਗਿਆ। ਕੀ ਹਾਲ ਚਾਲ ਆ ਵੀਰੇ? ਅੱਲਾਹ ਦਾ ਸ਼ੁਕਰ ਭਾਈ। ਠੀਕ ਹੋ? ਤੇ ਬੱਕਰੇ ਕਿੰਨੇ? 4 ਹੀ ਆ ਤੇਰੇ ਕੋਲ ਬਸ? 7-8 ਅੱਛਾ, ਬਾਕੀ ਵੇਚ ਛੱਡੇ ਆ। ਠੀਕ ਹੋ ਗਿਆ। ਕਿੰਨੇ? 6-6 ਮਹੀਨੇ ਦੇ ਹੈ ਕਿ ਜ਼ਿਆਦਾ ਵਾ? ਇਹ ਜ਼ਿਆਦਾ ਨੇ। ਕਿੰਨੇ? ਤਕਰੀਬਨ 7-8 ਮਹੀਨੇ ਦੇ। 7-7 8-8 ਮਹੀਨੇ ਆ। ਹਾਂਜੀ। ਅੱਛਾ, ਖੀਰੇ ਹੀ ਹੁਣੇ ਹਨਾ ਇਹ? ਖੀਰੇ ਜੀ, ਖੀਰੇ। ਅੱਛਾ, ਪੈਸੇ ਕਿੰਨੇ ਇਹਨਾਂ ਦੇ? ਇਹਨਾਂ 45,000 ਰੁਪਏ। ਜਾਇਜ਼ ਗੱਲ ਕਰ। 45,000 ਰੁਪਇਆ। ਉਹ ਦੇਖਾ ਤੇਰੇ ਸਪੋਰਟ ਹੀ ਖੜਾ ਲੈ ਕੇ। ਉਹਦੇ 35,000 ਦੀ ਲਾਟ ਉਹਨੇ ਲਾਈ ਸਾਰੀ। ਉਹ ਪੀਲੀ ਸ਼ਰਟ ਵਾਲੇ ਨੇ। ਉਹ ਅੱਗੇ ਮੈਂ ਇਹ ਤੋਂ ਦੋ ਵੇਚਣ 70,000 ਦੇ। ਚਲੋ ਦੋ ਚਿੱਟੇ ਲੈ ਕੇ ਗੱਲ ਕਰ। ਜਾਇਜ਼ ਇੱਕੋ ਗੱਲ ਕਰ। ਇੱਕੋ ਗੱਲ ਹੈ, ਉਹਦੇ ਜਾਨਵਰ ਵੀ ਭਾਰੇ ਤੇਰੇ ਨਾਲੋਂ। ਇੱਕੋ ਗੱਲ ਕਰ। ਇਹ ਫੈਨ ਆਪਾਂ ਬਾਈ ਜੀ ਦੇਸ਼ ਨੇ 37,000 ਦੇ। ਨਹੀਂ ਯਾਰ, ਤੇਰਾ ਮਾਲ ਉਹਦੇ ਨਾਲੋਂ ਬੱਕਰੇ ਵੱਡੇ ਨੇ। ਉਹਦੇ ਨਾਲ ਥੋੜੇ ਜਿਹੇ ਹਲਕੇ ਆ। ਕੋਈ ਜਾਇਜ਼ ਕਰ। ਵੱਡੇ ਨੇ ਆਪਾਂ 37,000। ਚੱਲ ਜਾਇਜ਼ ਇੱਕੋ ਪੱਕੀ ਆਵਾਜ਼ ਲਾ ਫਿਰ। ਪੱਕੀ ਆਵਾਜ਼ ਲਾ ਇੱਕ। ਚਲੋ ਨੰਬਰ ਲਾਈਏ। ਚਲੋ 36 ਨੂੰ ਦੇਸ਼ਨ ਆਪਾਂ। ਮੈਂ ਕਿਹਾ ਪੱਕੀ ਕੋਈ ਆਵਾਜ਼ ਲਾ। 36 ਨੂੰ ਦੇਸ਼ਨ ਘੱਟ ਕੋਈ ਨਹੀਂ। ਓ ਯਾਰ ਕਾਰ ਯਾਰ, ਨਹੀਂ 36 ਵਾਲੇ ਨਹੀਂ ਹੈਗੇ। ਕੋਈ ਨਹੀਂ, ਲੈ ਲਾ 40,000 ਦਾ ਇਕੱਲਾ ਹੀ। ਮੈਂ ਵੇਖ ਲਿਆ ਵਾ। ਲੈ ਲਾ 40,000 ਵਾਲਾ ਜਿਹੜਾ ਹੈਗਾ। ਜਾਇਜ਼ ਗੱਲ ਕਰੀ ਕੋਈ। ਨਹੀਂ 40 ਆਪਣਾ ਆ ਕੇ 36,000 ਨੂੰ ਫਾਈਨਲ ਦੇਸ਼ਨ। ਚੱਲ ਫੋਨ ਨੰਬਰ ਬੋਲ ਆਪਣਾ। 0348 ਪਿਆਰ ਕਰ ਲੇਗਾ ਨਾ? ਹੋ ਜੇ ਘਰ ਆ ਕੇ ਤੇਰਾ ਮੁੱਲ ਜ਼ਿਆਦਾ ਵਾ ਤੇ ਮੁੱਲ ਘੱਟ ਕਰਨਾ ਪੈਣਾ ਵਾ। ਫੋਨ ਤੇ ਕਰ ਲੈਵੀਂ ਪਿਆਰ। ਚਲੋ ਨੰਬਰ ਬੋਲੀ ਆਪਣਾ। 0348 12 64 462 0348 12 64 468 ਜੜਾ ਵਾਲਾ ਸੇਮ ਕੁਆਟਰ 534 ਜੀ। ਠੀਕ ਆ, ਮਿਹਰਬਾਨੀ ਵੀਰੇ। ਖੁਦਾ ਜੀ ਆ ਜਾਨਵਰਾਂ ਦੀ ਬਣਾ ਇਹਨਾਂ ਦੀ ਕੀ ਹਾਲ ਚਾਲ? ਅਲਹਮਦੁਲਿਲਾ ਜੀ। ਸਭ ਠੀਕ ਆ? ਸ਼ੁਕਰ। ਇਹ 1 2 3 4 ਤੇ ਹੋਰ ਬਸ 4 ਹੀ ਆ ਮੇਰੇ ਹਾਲ, ਹਨਾ? ਹਾਂਜੀ। ਅੱਛਾ, ਕੀ ਪੁੱਠਾ ਵਾ ਇਹਨਾਂ ਦਾ? ਇਹਨਾਂ ਦਾ 60 ਮੰਗਿਆ ਜੀ। ਯਾਰ ਮੰਗਣ ਵਾਲੀ ਗੱਲ ਨਾ ਕਰ। ਅੱਜ ਰੇਟ ਥੋੜੇ ਮੈਨੂੰ ਤੇਰੇ ਜ਼ਿਆਦਾ ਲੱਗਦੇ ਪਏ ਆ। ਬੱਕਰੇ ਵੱਡੇ ਨੇ। ਮੈਂ ਰੇਟ ਪੁੱਛਦਾ ਆ। ਰੇਟ ਲੋਕਾਂ ਦੇ ਘੱਟ ਆ ਤੇ ਤੇਰੇ ਜ਼ਿਆਦਾ। ਅੱਜ ਬੱਕਰੇ ਦੂਏ ਦੇਸੀ ਨੇ
ਪਹਾੜੀ ਸਿੰਧੀ ਨਹੀਂ ਗਿਆ। ਨਹੀਂ ਇਹ ਮੈਨੂੰ ਪਤਾ ਚੌਕ ਆਦਮ ਦੀ ਬਰੀਡ ਆ। ਜਾਇਦ ਗੱਲ ਕਰ, ਜਾਇਦ ਗੱਲ ਕਰ ਇੱਕੋ ਹੀ। ਕੋ ਚਲੋ 50 ਦੇ ਦਾਂਗੇ। ਨਹੀਂ ਯਾਰ ਪੱਕੀ ਆਵਾਜ਼ ਲਾ। ਹਾਂ ਵੀਡੀਓ ਕੀ ਵੀਡੀਓ ਮੈਂ ਤੈਨੂੰ ਵੀ ਨਾਲ ਹੀ ਲੈ ਜਾਣਾ ਪੈਸਿਆਂ ਦੇ। ਹਾਂਜੀ ਹਾਂਜੀ ਕਿ ਤੈਨੂੰ ਵੀ ਨਾਲ ਹੀ ਲੈ ਜਾਣਾ। ਹਾਂਜੀ ਅੱਛਾ ਬੇਲੀ ਜਾਇਦ ਗੱਲ ਕਰ ਯਾਰ। 50 ਫਾਈਨਲ ਦੇ ਉਹ ਯਾਰ ਪੱਕੀ ਆਵਾਜ਼ ਲਾ। 50 ਫਾਈਨਲ ਅੱਜ ਖਾ ਪੀ ਕੇ ਢਿੱਡ ਭਰ ਕੇ ਖੜਾ ਵਾ ਮਾਸ਼ਾਅੱਲਾ। ਹਾਂਜੀ। ਜਾਇਦ ਗੱਲ ਕਰ ਇੱਕੋ ਹੀ। ਸਹੀ ਦੱਸਿਆ 50 ਹਾਂ ਨਹੀਂ ਜਾਇਦ ਗੱਲ ਕਰ ਇੱਕੋ ਹੀ। ਇਸ ਕਰ ਨਹੀਂ ਨਹੀਂ ਯਾਰ ਕਰ ਲਾ ਕਰ ਅੱਜ ਘਾਟਾ ਪਾਲਾ ਮੇਰੇ ਕਹਿਣ ਹੋਰ ਹਜ਼ਾਰ ਦੇ ਉਹ ਇੱਕੋ ਗੱਲ ਕਰਦੇ ਪੱਕੀ ਸਿੱਧੀ ਆਵਾਜ਼ ਨਾਲ। ਪੱਕੀ ਕੀਤੀ ਓ ਯਾਰ ਮੌਲਵੀ ਦਾ ਮੈਂ ਤੈਨੂੰ ਕਦੀ ਕਿਹਾ ਨਹੀਂ ਹੈਗਾ ਅੱਜ ਕਹਿੰਦੇ ਅੱਜ ਤੇਰਾ ਮੁੱਲ ਜ਼ਿਆਦਾ ਵਾ। ਇੱਕੋ ਗੱਲ ਕਰਦੇ ਆ ਬੰਦੇ ਦੀ ਵੀ ਫੋਟੋ ਛੇਕ ਲਾ ਵਿੱਚ ਯਾਰ ਇਹਨੂੰ ਬੜਾ ਸ਼ੌਕ ਆ ਮੈਨੂੰ ਪਤਾ ਲੱਗ ਗਿਆ ਵਾ। ਬੜੀ ਵੀਡੀਓ ਇਹਨੇ ਚੰਗੀ ਵਾਇਰਲ ਕਰੀ ਕੀ ਨਾਂ ਤੇਰਾ ਭਾਈ? ਮੈਂ ਇਜਾਜ਼ ਅਲੀ ਮਲਕ ਜਹਾਜ਼ ਮਲਕ ਇਜਾਜ਼ ਰਾਣਾ ਇਜਾਜ਼। ਰਾਣਾ ਜਹਾਜ਼। ਚਲੋ ਜੀ ਰਾਣਾ ਇਜਾਜ਼। ਅੱਛਾ ਹੁਕਮ ਕਰ ਯਾਰ ਹੁਕਮ ਕਰ ਵੀਰੇ। ਚਲੋ 47 ਹੋ ਗਿਆ ਆਖਰੀ ਫਾਈਨਲ। ਮੈਂ ਕਿਹਾ ਪੱਕੀ ਆਵਾਜ਼ ਲਾ ਦੇ ਯਾਰ ਕੰਮ ਨਵੇੜ ਅੱਜ ਕਿਉਂ ਪੱਦ ਕਰਾਉਣ ਡਿਆ? ਚਲੋ 45,000 ਰੁਪਏ ਦੋਸਤੋ ਕਹਿ ਰਹੇ ਆ ਵਾ ਮੁੱਲ ਜਾਇਦ ਹੁਣ ਕਰਤਾ ਇਹਨੇ। ਬੱਕਰੇ ਦੇ ਸਹੀ ਆ ਉਹ ਗਲਾਈ ਪਲਾਈ ਠੀਕ ਹੈਗੀ ਜਾਨਵਰਾਂ ਦੀ ਕੱਦ ਵੀ ਠੀਕ ਆ। 7-7 ਮਹੀਨੇ ਦੇ ਹੈਗੇ 8-8 ਮਹੀਨੇ ਦੇ ਆ। ਇੰਨੇ ਹੈਗੇ ਜੀ 7-8 ਮਹੀਨੇ ਦਾ ਜਾਨਵਰ ਹੈ ਵਾ ਬਲਕਿ ਇਸ ਤੋਂ ਵੀ ਜ਼ਿਆਦਾ 9 ਮਹੀਨੇ ਦਾ ਤੁਸੀਂ ਕਹਿ ਸਕਦੇ ਹੋ। ਜਾਨਵਰ ਇਹਦੇ ਤਕੜੇ ਆ ਚੰਗੇ ਜਾਨਵਰ ਆ ਤੇ 45,000 ਰੁਪਏ ਫਾਈਨਲ ਕਹਿ ਰਿਹਾ ਵਾ ਕਿ ਫੋਨ ਕਰੋਗੇ ਤੇ ਹੋਰ ਵੀ ਪਿਆਰ ਕਰ ਲੇਗਾ। ਹੋਰ ਨਹੀਂ ਹੁੰਦਾ ਚਲੋ ਕਰ ਲਈ ਥੋੜਾ ਬਹੁਤਾ। ਹੋਰ ਪੇੜ ਹੁੰਦੀ ਹੈ ਕੋਈ ਚਾਹ ਪਾਣੀ ਤੇ ਅਗਲੇ ਨੂੰ ਪਿਉਣਾ ਪੈ ਹੀ ਜਾਂਦਾ ਨਾ। ਅੱਛਾ ਫੋਨ ਨੰਬਰ ਬੋਲ। 0346 0346 1934 710 1934 710। ਤੇ ਇਸ ਤੋਂ ਇਲਾਵਾ ਵੀ ਕੋਈ ਮਾਲ ਹੈਗਾ ਕਿ ਆਹੀ ਹੈ ਕਿਸੇ ਬੰਦੇ ਨੂੰ ਜ਼ਿਆਦਾ ਮਾਲ ਚਾਹੀਦਾ ਹੋਵੇ? ਖੜੇ ਜਾ ਖੜੇ ਨੇ। ਨਹੀਂ ਇਹ ਤੇ ਮੈਂ ਤੇਰੇ ਲਾਏ ਹੋਏ ਆ ਪਿਛਲੀ ਵੀਡੀਓ ਦੇ ਵਿੱਚ। ਹਾਂਜੀ ਹਾਂਜੀ ਨਹੀਂ ਆ ਜਿਹੜਾ ਮਾਲ ਮੈਂ ਕਿਹਾ ਇੰਨੇ ਮੇਲ ਦਾ ਮਾਲ ਕੋਈ ਹੋਰ ਅਗਰ ਕਿਸੇ ਨੂੰ ਜ਼ਿਆਦਾ ਚਾਹੀਦਾ ਹੋਵੇ ਘਰ ਖੜਾ ਵਾ? ਲਿਆ ਦੇਾਂਗੇ। ਅੱਛਾ ਲਿਆ ਦੇਾਂਗੇ ਘਰ ਨਹੀਂ ਖੜਾ ਕੋਈ ਵੀ। ਲਿਆ ਦੇਾਂਗੇ। ਦੋਸਤੋ ਇਹ ਬੰਦੇ ਚੰਗੇ ਨੇ ਇਹਨਾਂ ਨਾਲ ਤਾਵਨ ਕਰਿਆ ਕਰੋ। ਇਹਨਾਂ ਦਾ ਰੇਟ ਵੀ ਮੁਨਾਸਬ ਹੁੰਦਾ ਮਾਲ ਇਹਨਾਂ ਕੋਲ ਚੰਗਾ ਹੁੰਦਾ। ਉਹ ਫਾਰਮ ਵਾਸਤੇ ਜ਼ਿਆਦਾ ਮਾਲ ਮੰਗ ਹੀ ਲੈਂਦਾ ਨਾ ਬੰਦੇ ਕੋਲੋਂ। ਤਾਬੇਦਾਰ ਠੀਕ ਆ ਮਿਹਰਬਾਨੀ ਵੀਰੇ ਸ਼ੁਕਰੀਆ। अस्सलाम वालेकुम ਕੀ ਹਾਲ ਚਾਲ ਵੀਰੇ? ਸ਼ੁਕਰ ਅਲਹਮਦੁਲਿਲਾ। ਮੇਰੇ ਕਿੰਨੇ ਪੈਸੇ ਆ ਪੱਠ ਦੇ? 45,000 ਰੁਪਏ ਜੀ। ਇਹ ਔਂਸਰ ਪੱਠ ਆ ਨਾ? ਹਾਂਜੀ ਔਂਸਰ ਪੱਠ ਆ ਨਾ? ਸੂਆ ਤਾਂ ਨਹੀਂ ਸੂਈ ਹੋਈ ਕੋਈ ਵੀ? ਨਹੀਂ ਜੀ ਨਹੀਂ। ਅੱਛਾ ਮੂੰਹ ਚੈੱਕ ਕਰਾਈ ਜਰਾ ਪੱਟ ਕੇ। ਦੋਂਦੀ ਆ ਦੋਸਤੋ ਹਾਂਜੀ ਤੇ ਨਾਗਰੇ ਕਲਰ ਦੀ ਪੱਠ ਹੈਗੀ। ਪੈਸੇ ਕਿੰਨੇ ਇਹਦੇ ਵੀਰੇ? 45,000 ਰੁਪਏ। ਮਿਹਰਬਾਨੀ ਇਦਾਂ ਹੋ ਜਾਓ ਤਰਾ ਮੈਂ ਕਿ ਥੋੜਾ 45,000 ਰੁਪਇਆ ਜੀ। ਮੁਨਾਸਬ ਕਿੰਨੇ ਵੀਰੇ? ਮੁਨਾਸਬ ਹੀ ਹੈ ਜੀ। ਇੱਕੋ ਗੱਲ ਕਰਦੇ ਮੁਨਾਸਬ ਕਿੱਥੇ ਵੇਚ ਦੇਣੀ ਹੈ? 40,000 ਰੁਪਏ ਜੀ। ਕੋਈ ਹੋਰ ਪਿਆਰ ਮੈਂ ਥੋੜਾ ਬਹੁਤਾ ਬਸ ਜੀ ਨਹੀਂ। ਫਾਈਨਲ ਆ ਇਹ? ਹਾਂਜੀ ਦੋਸਤੋ ਪੈਸੇ ਨੇ ਮੁਨਾਸਬ ਮੰਗੇ। ਦੋਂਦੀ ਪੱਠ ਹੈਗੀ ਨਾਗਰੇ ਕਲਰ ਦੀ ਆ ਤੇ ਖਾਲੀ ਆ। ਕ੍ਰਾਸ ਕਰੂਸ ਤਾਂ ਨਹੀਂ ਨਾ ਹੋਈ? ਨਹੀਂ ਜੀ। ਅੱਛਾ ਤੇ ਫੋਨ ਨੰਬਰ ਬੋਲ ਆਪਣਾ। 0302 0302 6354 6354 358 358 ਕਿਹੜੀ ਜਗ੍ਹਾ ਤੋਂ ਵੀਰੇ? ਸ਼ੇਖ ਦਾ ਟੂਲ ਮੰਡੀ ਫੈਜ਼ਾਬਾਦ ਤੋਂ। ਮੰਡੀ ਫੈਜ਼ਾਬਾਦ ਤੇ ਅੱਗੇ ਕੀ ਦੱਸਿਆ ਸੀ? ਗਾਉਂ ਸ਼ੇਖ ਦਾ ਟੂਲ ਸ਼ੇਖ ਦਾ ਟਿਊਬਲ। ਟਿਊਬਲ। ਠੀਕ ਹੋ ਗਿਆ ਮਿਹਰਬਾਨੀ ਵੀਰੇ।